ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਗੁਰਚਰਨ ਸਿੰਘ ਜੀ, ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500। ਘਰਾਂ ਦੀ, ਕਾਰਾਂ ਦੀ, ਬਿਜ਼ਨਸ, ਹੈਲਥ, ਲਾਈਫ ਇੰਸ਼ੋਰੈਂਸ ਕਰਦੇ ਆ। ਮੋਹਨ ਚੀਮਾ ਜੀ 5599052575। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਦੇ ਪਿੰਡਾਂ 'ਚ ਮੈਡਲ ਤੋਂ ਬਾਅਦ ਖੁਸ਼ੀ ਦੇ ਭੰਗੜੇ ਪਏ। ਦੇਖੋ ਜੀ, ਜਿੰਨੀ ਵੈਸੇ ਇਸ ਹਾਕੀ ਦੀ ਖੁਸ਼ੀ ਪੰਜਾਬੀ ਭਾਈਚਾਰੇ ਦੇ ਵਿੱਚ ਮਨਾਈ ਗਈ ਹੈ ਵਿਸ਼ਵ ਭਰ ਦੇ ਵਿੱਚ, ਤੇ ਉਹ ਇੱਕ ਗੱਲ ਉਹਨੇ ਇੱਕ ਵਾਰੀ ਫੇਰ ਪ੍ਰੂਵ ਕੀਤੀ ਹੈ ਕਿ ਅੱਜ ਵੀ ਲੋਕ ਇਸ ਫੀਲਡ ਹਾਕੀ ਦੀ ਖੇਡ ਦੇ ਨਾਲ ਦਿਲੋਂ ਜੁੜੇ ਹੋਏ ਆ। ਚਾਹੇ ਕਿਸੇ ਨੇ ਆਪਣੇ ਪਿੰਡਾਂ ਦੇ ਵਿੱਚ ਖਿੱਦੋ ਖੂੰਡੀ ਖੇਡੀ ਆ ਜਾਂ ਨਹੀਂ, ਸਕੂਲਾਂ ਦੇ ਵਿੱਚ ਕਿਤੇ ਹਾਕੀ ਖੇਡੀ ਆ ਜਾਂ ਨਹੀਂ, ਜਾਂ ਫਿਰ ਟ੍ਰਾਂਜਿਸਟਰ ਦੇ ਉੱਤੇ ਕਦੀ ਕਮੈਂਟਰੀ ਸੁਣੀ ਹੈ, ਉਹ ਵੀ ਇੰਟਰਸਟਿੰਗ ਇੱਕ ਖੇਡ ਹੋਣ ਕਰਕੇ ਇਗਨੋਰ ਹੋ ਗਈ ਪਿਛਲੇ ਸਮੇਂ ਦੇ ਦੌਰਾਨ। ਪਰ ਜਿਸ ਤਰੀਕੇ ਦੇ ਨਾਲ ਇਹ ਖੇਡ ਇਸ ਵੇਲੇ ਇੱਕ ਵਾਰੀ ਦੁਬਾਰਾ ਚਰਚਾ ਦੇ ਵਿੱਚ ਹੈ, ਉਹਨੇ ਲੋਕਾਂ ਦੇ ਵਿੱਚ ਇੰਟਰਸਟ ਤਾਂ ਜਿਹੜਾ ਨਹੀਂ ਉਹ ਪੈਦਾ ਕੀਤਾ ਵੱਡੇ ਪੰਜਾਬ ਦੇ ਪਿੰਡਾਂ ਦੇ ਵਿੱਚ। ਥਾਂ ਥਾਂ ਦੇ ਉੱਤੇ ਜਿਹੜੇ ਦੀ ਉਹ ਭੰਗੜੇ ਪਏ, ਜਿੱਥੋਂ ਇਹ ਖਿਡਾਰੀ ਜਿਹੜੇ ਆ ਉਹ ਬਿਲੋਂਗ ਕਰਦੇ ਆ। ਮਿੱਠਾਪੁਰ ਇੱਕ ਵਾਰੀ ਫੇਰ ਚਰਚਿਤ ਰਿਹਾ ਜੀ। ਮਿੱਠਾਪੁਰ ਉਹ ਪਿੰਡ ਆ ਜਿੱਥੋਂ ਦੇ ਪ੍ਰਗਟ ਸਿੰਘ ਹੁਰੀ ਨੇ, ਔਰ ਮਿੱਠਾਪੁਰ ਦੇ ਜਿਹੜੇ ਦੀ ਉੱਥੇ ਖਿਡਾਰੀ ਤਿੰਨ ਜਿਹੜੇ ਨੇ ਉਹ ਸੰਬੰਧ ਰੱਖਦੇ ਨੇ। ਮਿੱਠਾਪੁਰ ਦੇ ਇਹਦੇ ਵਿੱਚੋਂ ਤਿੰਨ ਮਿੱਠਾਪੁਰ ਦੇ ਨੇ, ਜਿਹਦੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਇਹ ਸ਼ਾਮਲ ਨੇ। ਹਾਰਦਿਕ ਸਿੰਘ ਖੁਸਰੋਪੁਰ ਦਾ ਰਹਿਣ ਵਾਲਾ, ਜਿਹੜਾ ਕਿ ਪਿੰਡ ਸੰਸਾਰਪੁਰ ਦੇ ਬਿਲਕੁਲ ਨਾਲ ਲੱਗਦਾ। ਔਰ ਹਾਰਦਿਕ ਸਿੰਘ ਦੇ ਜੱਦੀ ਕਾਲਜ ਦੇ ਵਿੱਚ ਫਗਵਾੜਾ ਦੇ ਵਿੱਚ ਜਿਹੜਾ ਪੈਂਦਾ, ਉੱਥੇ ਲੱਡੂ ਵੰਡੇ ਗਏ। ਫਰੀਦਕੋਟ ਦੇ ਵਿੱਚ ਜਿਹੜਾ ਇੱਕ ਪਿੰਡ ਫਰੀਦਕੋਟ ਦੇ ਵਿੱਚ ਜਿਹੜੇ ਡਰੈਗ ਫਲਿਕਰ ਨੇ, ਰੁਪਿੰਦਰਪਾਲ ਸਿੰਘ ਨੂੰ, ਉਹਦੇ ਪਰਿਵਾਰ ਨੂੰ ਉਹਦਾ ਬੇਸਬਰੀ ਦੇ ਨਾਲ ਉਡੀਕ ਆ ਜੀ। ਆਰਥਿਕ ਤੌਰ ਦੇ ਉੱਤੇ ਝੰਬੇ ਪਰਿਵਾਰ ਦੇ ਵਿੱਚ ਜੰਮਣ ਵਾਲੇ ਰੁਪਿੰਦਰਪਾਲ ਸਿੰਘ ਨੇ ਇਸ ਵਾਰ 올림픽 ਦੇ ਵਿੱਚ ਭਾਰਤ ਲਈ 3 ਗੋਲ ਜਿਹੜੇ ਉਹ ਕੀਤੇ। ਉਹਦੇ ਮਾਪਿਓ ਜਿਹੜੇ ਨੇ ਉਹ ਉਹਨੂੰ ਉਡੀਕ ਰਹੇ ਆ ਕਿ ਉਹਨਾਂ ਦਾ ਪੁੱਤ ਜਿਹੜਾ ਉਹ ਕਦੋਂ ਪਿੰਡ ਆਊਗਾ ਤੇ ਉਹ ਲੋਕਾਂ ਨੂੰ ਦੱਸ ਸਕਣਗੇ ਕਿ ਆਮ ਜਿਹਾ ਪਰਿਵਾਰ ਵੀ ਇਸ ਤਰ੍ਹਾਂ ਦੇ ਖਿਡਾਰੀ ਜਿਹੜੇ ਉਹ ਪੈਦਾ ਕਰ ਸਕਦਾ। ਜਲੰਧਰ ਦੇ ਵਿੱਚ ਕਿਉਂਕਿ ਦੁਆਬੇ ਦਾ ਬਹੁਤ ਵੱਡਾ ਹਿੱਸਾ ਹਾਕੀ ਦੇ ਨਾਲ ਸ਼ੁਰੂ ਤੋਂ ਜੁੜਿਆ ਰਿਹਾ, ਦੁਆਬੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਆਪਣੇ ਤੌਰ ਦੇ ਉੱਤੇ ਖੁਸ਼ੀ ਮਨਾਈ। ਮਾਝੇ ਦੀ ਜੇ ਆਪਾਂ ਗੱਲ ਕਰੀਏ ਤਾਂ ਮਾਝੇ ਦੇ ਵਿੱਚ ਬਤਾਲਾ ਪੈਂਦਾ ਜੀ। ਹਾਕੀ ਖਿਡਾਰੀ ਦਿਲਪ੍ਰੀਤ ਦਾ ਪਿੰਡ ਦੇ ਤੌਰ ਦੇ ਉੱਤੇ ਵੀ ਬਤਾਲਾ ਜਾਣਿਆ ਜਾਊਗਾ। ਬਤਾਲੇ ਦੇ ਵਿੱਚ ਵੀ ਜਿਹੜੇ ਸੀ ਉਹ ਭੰਗੜੇ ਪਏ। ਪਿੰਡ ਖਲਿਆਰਾ ਪੈਂਦਾ, ਗੁਰਜੰਟ ਸਿੰਘ ਸ਼ਾਹ ਪਰਿਵਾਰ ਦੇ ਨਾਲ ਜਿਹੜਾ ਦੀ ਉਹ ਸੰਬੰਧ ਰੱਖਦਾ, ਜਿਹੜਾ ਗੁਰਜੰਟ ਸਿੰਘ ਆ ਹਾਕੀ ਖਿਡਾਰੀ, ਉਹਦੇ ਪਿੰਡ ਦੇ ਵਿੱਚ ਭੰਗੜੇ ਪਏ। ਔਰ ਇੱਥੇ ਸਿਮਰਨਜੀਤ ਸਿੰਘ ਪਿੰਡ ਚਾਲ ਕਲਾਂ ਦਾ ਜੀ, ਬਟਾਲਾ ਦੇ ਨੇੜੇ ਚਾਲਾਂ ਪੈਂਦੀਆਂ, ਚਾਲ ਕਲਾਂ, ਉੱਥੋਂ ਦਾ ਰਹਿਣ ਵਾਲਾ, ਉਹਦੇ ਜੱਦੀ ਪਿੰਡ ਦੇ ਵਿੱਚ ਭੰਗੜੇ ਜਿਹੜੇ ਉਹ ਪਏ। ਪਿੰਡ ਤਿੰਮੋਵਾਲ ਜਿਹੜਾ ਜੀ ਉਹ ਪੈਂਦਾ ਤੇ ਪਟਿਆਲੇ ਦੇ ਨੇੜੇ, ਉੱਥੇ ਵੀ ਭੰਗੜੇ ਜਿਹੜੇ ਉਹ ਪਏ। ਔਰ ਚੰਡੀਗੜ੍ਹ ਦੇ ਵਿੱਚ ਜਿਹੜਾ ਸੀਗਾ ਉਹ ਸਮੁੱਚੇ ਖਿਡਾਰੀਆਂ ਦੇ ਵਾਸਤੇ ਲੋਕਾਂ ਨੇ ਗਲੀਆਂ ਦੇ ਵਿੱਚ ਨਿਕਲ ਕੇ ਜਿਹੜਾ ਸੀ ਉਹ ਜਸ਼ਨ ਮਨਾਏ। ਬੜੇ ਦੇਰ ਤੋਂ ਬਾਅਦ ਇਸ ਤਰ੍ਹਾਂ ਦੀਆਂ ਕੁਝ ਪੋਜ਼ਿਟਿਵ ਤਸਵੀਰਾਂ, ਵੀਡੀਓਜ਼ ਜਿਹੜੀਆਂ ਉਹ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੀਆਂ। ਹੁਣ ਇੰਨਾ ਜ਼ਰੂਰ ਆ ਕਿ ਜਿਹੜਾ ਇੱਕ ਮੋਮੈਂਟਮ ਸੈੱਟ ਕੀਤਾ ਇਹਨਾਂ ਖਿਡਾਰੀਆਂ ਨੇ, ਇਹਦੇ ਤੋਂ ਬਾਅਦ ਛੋਟੇ ਛੋਟੇ ਬੱਚੇ, ਮੁੰਡੇ ਕੁੜੀਆਂ ਦੇਖਣਾ ਤੁਸੀਂ ਆਉਂਦੇ ਦਿਨਾਂ ਦੇ ਦੌਰਾਨ ਹਾਕੀਆਂ ਵੱਲ ਨੂੰ ਤਾਂ ਮੁੜਨਗੇ, ਹਾਕੀਆਂ ਹੱਥਾਂ 'ਚ ਫੜਨਗੇ। ਸਰਕਾਰ ਜਿਹੜੀ ਹੈ ਉਹ ਇਹਦਾ ਫਾਇਦਾ ਲੈ ਸਕੂਗੀ ਜਾਂ ਨਹੀਂ। ਇੱਕ ਸਟੇਡੀਅਮ ਲੁਧਿਆਣੇ ਦੇ ਵਿੱਚ ਪੱਖੋਵਾਲ ਰੋਡ ਦੇ ਉੱਤੇ ਬਣਿਆ ਸੀਗਾ, ਬਣਨਾ ਜਿਹੜਾ ਜੀ ਉਹ ਜਦੋਂ ਇਹ ਸਟਾਰਟ ਹੋਇਆ ਤੇ ਉਦੋਂ ਇਹਦੀ 14 ਕਰੋੜ ਰੁਪਏ ਲਾਗਤ ਸੀ। 2016 ਦੇ ਵਿੱਚ ਉਦੋਂ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹਦਾ ਉਦਘਾਟਨ ਕੀਤਾ। 110 ਕਰੋੜ ਰੁਪਇਆ ਉਦੋਂ ਤੱਕ ਇਹਦੇ ਉੱਤੇ ਲੱਗ ਚੁੱਕਿਆ ਹੋਇਆ ਸੀ। ਅੱਜ ਤੱਕ ਬਿਜਲੀ ਦਾ ਕਨੈਕਸ਼ਨ ਇਸ ਸਟੇਡੀਅਮ ਦੇ ਨਾਂ ਹੈ ਨਹੀਂਗਾ, ਕਿਉਂਕਿ ਸਰਕਾਰ ਨੂੰ ਲੱਗਦਾ ਜੇ ਬਿਜਲੀ ਦਾ ਕਨੈਕਸ਼ਨ ਲੈ ਲਿਆ ਤੇ ਇੰਨੇ ਲੋਡ ਦਾ ਬਿੱਲ
ਮਹੀਨੇ ਦੇ ਮਹੀਨੇ ਪਈ ਜਾਣਾ, ਅਸੀਂ ਉਹ ਕਿੱਥੋਂ ਦੇਵਾਂਗੇ? ਫਿਰ ਕਾਰਾਂ ਵੀ ਲੈਣੀਆਂ ਮੰਤਰੀਆਂ ਦੇ ਵਾਸਤੇ ਤੇ ਐਮਐਲਏਸ ਦੇ ਵਾਸਤੇ। ਇਹ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਣਿਆ ਸ਼ਾਨਦਾਰ ਸਟੇਡੀਅਮ ਜਿਹੜਾ ਉਹ ਖੰਡਰ ਹੋ ਰਿਹਾ, ਉੱਥੇ ਬਿਜਲੀ ਦਾ ਕਨੈਕਸ਼ਨ ਤੱਕ ਨਹੀਂ ਹੈਗਾ। ਪਿਛਲੇ ਦਿਨਾਂ ਦੇ ਵਿੱਚ ਇਹਨੂੰ ਵਰਤਿਆ ਪ੍ਰਸ਼ਾਸਨ ਨੇ ਕਿਸ ਚੀਜ਼ ਦੇ ਵਾਸਤੇ? ਕਿ ਜਿਹੜੇ ਲੋਕ ਕਰਫਿਊ ਦੀ ਉਲੰਘਣਾ ਕਰਦੇ ਸੀ ਉਹਨਾਂ ਲਈ ਟੈਂਪਰੇਰੀ ਜੇਲ੍ਹ ਜਿਹੜਾ ਸੀ ਇਸ ਸਟੇਡੀਅਮ ਨੂੰ ਬਣਾ ਦਿੱਤਾ। ਇਹ ਹਾਲਾਤ ਨੇ। ਅੱਜ ਕਰੋੜ ਕਰੋੜ ਰੁਪਈਆ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਖਿਡਾਰੀਆਂ ਦੇ ਵਾਸਤੇ ਖੇਡ ਮੰਤਰੀ ਦੇ ਵੱਲੋਂ। 2.5 ਕਰੋੜ ਰੁਪਈਆ ਹਰਿਆਣੇ ਦੇ ਮੁੱਖ ਮੰਤਰੀ ਨੇ ਅਨਾਉਂਸਮੈਂਟ ਕੀਤੀ ਹੈ। ਪਰ ਸਵਾਲ ਵੱਡਾ ਇਹ ਆ, ਜਿਸ ਦਿਨ ਹਾਕੀ ਟੀਮਾਂ ਤੋਂ ਵੱਡੇ ਗਰੁੱਪ ਨੇ ਨਾਂ ਪਿੱਛੇ ਖਿੱਚ ਲਿਆ ਸੀ, ਉਦੋਂ ਤਾਂ ਇੱਕ ਆਮ ਜਿਹਾ ਬੰਦਾ ਜਿਹੜਾ ਇੱਥੇ ਨਵੀਨ ਪਟਨਾਇਕ ਉੜੀਸਾ ਦਾ ਮੁੱਖ ਮੰਤਰੀ ਉਹ ਖੜਾ ਹੋਇਆ ਸੀਗਾ, ਉਹਦੀ ਐਡੀ ਬੱਲੇ ਬੱਲੇ ਹੈ ਇਸ ਵੇਲੇ ਮੀਡੀਆ 'ਚ ਹੈ ਨਹੀਂ ਗੀ ਜਿੰਨੀ ਉਹਦੀ ਹੋਣੀ ਚਾਹੀਦੀ। ਜੀ ਜੀ ਬਿਲਕੁਲ। ਹਾਕੀ ਨੂੰ ਤਾਂ ਮਾਰਿਆ KPS ਗਿੱਲ ਨੇ ਮਾਰ ਸੱਟਿਆ ਸੀਗਾ। ਵੈਸੇ ਪਹਿਲਾਂ ਪਿੰਡਾਂ 'ਚੋਂ ਆਏ ਆ ਲੋਕੀ, ਵੈਸੇ ਹੀ ਦਰਖਤਾਂ ਦੀਆਂ ਖੁੰਘੇ ਵਾਲੀਆਂ ਲੈ ਕੇ ਤੇ ਉਹਦੇ ਨਾਲ ਖੇਡਦੇ ਹੁੰਦੇ ਸੀਗੇ। ਤੇ ਅੱਗੇ ਪ੍ਰਸ਼ਾਂਤ ਕਿਸ਼ੋਰ ਦੀ ਜੇ ਗੱਲ ਕਰੀਏ ਤਾਂ ਉਸਨੇ ਅਮਰਿੰਦਰ ਦੇ ਪ੍ਰਮੁੱਖ ਸਲਾਹਕਾਰ ਤੋਂ ਅਸਤੀਫਾ ਦੇ ਦਿੱਤਾ। ਕਿਹਾ ਜਾ ਰਿਹਾ ਹੈ ਕਿਉਂਕਿ ਇੱਕ ਤਾਂ ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਜਿਹੜਾ ਪ੍ਰਸ਼ਾਂਤ ਕਿਸ਼ੋਰ ਆ ਉਹ ਡ੍ਰੀਮ ਸੈਲਰ ਹੈ, ਉਹ ਤਾਂ ਸੁਪਨੇ ਵੇਚਦਾ ਪੈਸੇ ਲੈ ਕੇ ਸਿਆਸੀ ਪਾਰਟੀਆਂ ਤੋਂ। ਉਹਦੇ ਬੜੇ ਸਾਰੇ ਜੁਮਲੇ ਜਿਹੜੇ ਉਹ ਫੇਮਸ ਹੋਏ ਆ। ਜਦੋਂ 14 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਉਣੀ ਸੀ, ਉਦੋਂ ਪ੍ਰਸ਼ਾਂਤ ਕਿਸ਼ੋਰ ਭਾਰਤੀ ਜਨਤਾ ਪਾਰਟੀ ਦੇ ਨਾਲ ਸੀ। ਅੱਛੇ ਦਿਨ ਆਨੇ ਵਾਲੇ ਹੈ ਜੁਮਲਾ ਸੀ। 15-15 ਲੱਖ ਰੁਪਏ ਤੁਹਾਡੇ ਖਾਤਿਆਂ 'ਚ ਆ ਜਾਣਗੇ, ਇਹ ਜੁਮਲਾ ਸੀ ਇੱਕ। ਫਿਰ ਇਹ ਜੁਮਲੇ ਕਈ ਜਗ੍ਹਾ ਹੋਰ ਵੀ ਵਰਤੇ ਗਏ। ਪੰਜਾਬ 'ਚ ਆ ਗਿਆ ਪ੍ਰਸ਼ਾਂਤ ਕਿਸ਼ੋਰ। 16 ਦੇ ਵਿੱਚ ਆ ਕੇ ਉਹਨੇ ਇੰਨੇ ਜੁਮਲੇ ਸੁੱਟੇ ਪੰਜਾਬ ਦੇ ਵਿੱਚ। ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਕੈਪਟਨ ਨੇ ਸਹੁੰ ਚੁੱਕੀ, ਘਰ ਘਰ ਨੌਕਰੀ ਪੱਕੀ, ਸਰਕਾਰੀ ਬੈਂਕਾਂ ਦੇ, ਪ੍ਰਾਈਵੇਟ ਬੈਂਕਾਂ ਦੇ, ਆੜਤੀਆਂ ਦੇ, ਗੁਆਂਢੀਆਂ ਤੋਂ ਫੜੇ ਸਾਰੇ ਦੇ ਸਾਰਾ ਕਰਜ਼ਾ ਸਰਕਾਰ ਦੇਊਗੀ। ਹਰ ਜਿਹੜਾ ਨੌਜਵਾਨ ਹੈ ਉਹਨੂੰ ਸਮਾਰਟਫੋਨ ਦਿੱਤਾ ਜਾਊਗਾ। ਜਿੰਨੀ ਦੇਰ ਤੱਕ ਉਹਨੂੰ ਨੌਕਰੀ ਹਰ ਘਰ ਦੇ ਵਿੱਚ ਨਹੀਂ ਪਹੁੰਚ ਜਾਂਦੀ, ਉਨੀ ਦੇਰ ਤੱਕ ਉਹਨੂੰ ਨੌਕਰੀ ਭੱਤਾ ਦਿੱਤਾ ਜਾਊਗਾ। ਬਜ਼ੁਰਗਾਂ ਦੀ ਪੈਨਸ਼ਨ ਦੁੱਗਣੀ ਹੋ ਜਾਊਗੀ, ਸ਼ਗਨ ਸਕੀਮਾਂ ਦੁੱਗਣੀਆਂ ਹੋ ਜਾਣਗੀਆਂ। ਇਹ ਸਾਰੇ ਜੁਮਲੇ ਸੀ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਛੱਡੇ। ਫਰਕ ਇਹ ਪੈ ਗਿਆ ਕਿ ਲੋਕਾਂ ਨੂੰ ਭੁੱਲੇ ਨਹੀਂ। ਦੂਜਾ, ਕਾਂਗਰਸ ਦੇ ਵਿੱਚ ਪਾਟਕ ਪੈ ਗਿਆ। ਕਾਂਗਰਸ ਦੇ ਵਿੱਚ ਪਏ ਪਾਟਕ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਕੰਮ ਕਰਨਾ ਵੀ ਔਖਾ ਜਿਹੜਾ ਦੀ ਉਹ ਜਾਪ ਰਿਹਾ। 1 ਰੁਪਏ ਦੀ ਨੌਕਰੀ ਦੇ ਉੱਤੇ ਆਇਆ ਸੀ, ਜਿਹੜੀ ਗੱਲ ਮੰਨੀ ਨਹੀਂ ਜਾ ਸਕਦੀ। ਇੱਥੇ 1 ਰੁਪਏ ਦੀ ਨੌਕਰੀ ਵਾਲਾ ਬੜਾ ਵੱਡਾ ਧੋਖਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਇੱਕ ਵਾਰੀ 1 ਰੁਪਏ ਦੇ ਉੱਤੇ ਮੁੱਖ ਮੰਤਰੀ ਦਾ ਅਹੁਦੇ ਦੀ ਗੱਲ ਕੀਤੀ ਸੀ। ਅੱਜ 7 ਪੈਨਸ਼ਨਾਂ ਕੁੱਟਦੇ। ਕਿਹੜਾ ਕਰਦਾ ਰੁਪਏ ਦੇ ਉੱਤੇ ਕੰਮ? ਜਿਹਦੀ ਟੀਮ ਦਾ ਕਈ ਲੱਖ ਦਾ ਮਹੀਨਿਆਂ ਦਾ ਖਰਚਾ ਹੋਵੇ, ਉਹ ਰੁਪਏ ਦੇ ਉੱਤੇ ਕੰਮ ਥੋੜੀ ਕਰੂਗਾ। ਹੁਣ ਝਕਾਨੀ ਦੇ ਕੇ ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਛੱਡ ਗਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਛੱਡਣ ਵਾਲਾ ਪ੍ਰਸ਼ਾਂਤ ਕਿਸ਼ੋਰ ਪਹਿਲਾ ਨਹੀਂਗਾ ਪਿਛਲੇ ਕੁਝ ਦਿਨਾਂ 'ਚ, ਤੇ ਨਾ ਸ਼ਾਇਦ ਆਖਰੀ ਹੋਊਗਾ। ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਬੁਣੇ ਹੋਏ ਜਾਲ ਦੇ ਵਿੱਚ ਹੌਲੀ ਹੌਲੀ ਜਿਹੜਾ ਉਹ ਘਿਰੇ ਆ। ਸਮਾਂ ਤਾਂ ਲੱਗ ਗਿਆ, ਘਿਰ ਗਏ। ਪ੍ਰਸ਼ਾਂਤ ਕਿਸ਼ੋਰ ਦੇ ਛੱਡਣ ਦੇ ਨਾਲ ਇੱਕ ਗੱਲ ਤੈਅ ਹੋ ਗਈ ਕਿ ਹਾਈ ਕਮਾਂਡ ਨੂੰ ਪਹਿਲੇ ਦਿਨ ਤੋਂ ਪ੍ਰਸ਼ਾਂਤ ਕਿਸ਼ੋਰ ਪੰਜਾਬ ਦੇ ਮਾਮਲਿਆਂ ਦੇ ਵਿੱਚ ਦੂਜੀ ਵਾਰੀ ਪਸੰਦ ਨਹੀਂ ਸੀ। ਜੇ ਤੁਸੀਂ ਥੋੜੀ ਜਿਹੀ ਬੈਕਗ੍ਰਾਉਂਡ ਤੇ ਜਾਓ ਤਾਂ ਜਦੋਂ ਨਿਗਮ ਦੀਆਂ ਚੋਣਾਂ ਜਿੱਤੀਆਂ ਸੀ ਤਾਂ ਉਦੋਂ ਪਹਿਲਾ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਨਵਾਂ ਜੁਮਲਾ ਛੱਡਿਆ ਗਿਆ ਸੀ। ਇਹ ਜੁਮਲਾ ਛੱਡਿਆ ਸੀਗਾ ਸੁਨੀਲ ਜਾਖੜ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿ ਪੰਜਾਬ ਦਾ ਕਪਤਾਨ 2022, ਉੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਫੋਟੋ ਸੀ। ਇਹ ਪ੍ਰਸ਼ਾਂਤ ਕਿਸ਼ੋਰ ਦਾ ਹੀ ਜੁਮਲਾ ਸੀਗਾ, ਨਿਗਮ ਦੀਆਂ ਚੋਣਾਂ ਤੋਂ ਬਾਅਦ ਤੁਰੰਤ ਛੱਡਣਾ। ਹਾਲਾਂਕਿ ਬਾਅਦ ਦੇ ਵਿੱਚ ਉਸ ਤੋਂ ਜਿਹੜਾ ਉਹ ਭੱਜ ਗਏ ਸੀਗੇ ਜਾਖੜ ਸਾਹਿਬ, ਕਹਿੰਦੇ ਨਹੀਂ ਕਪਤਾਨ ਤਾਂ ਚੁਣੂਗੀ ਹਾਈ ਕਮਾਂਡ। ਉੱਥੋਂ ਹੀ ਸਾਰੀ ਕਹਾਣੀ ਜਿਹੜੀ ਦੀ ਉਹ ਸ਼ੁਰੂ ਹੋਈ। ਹੁਣ ਪ੍ਰਸ਼ਾਂਤ ਕਿਸ਼ੋਰ ਨੇ ਇਹ ਗੱਲ ਆਖੀ ਹੈ ਕਿ ਮੈਂ ਅਸਮਰੱਥ ਹਾਂ ਨੀਤੀਆਂ ਘੜਨ ਤੋਂ, ਮੈਂ ਅੱਗੋਂ ਨੀਤੀਆਂ ਜਿਹੜੀਆਂ ਉਹ ਘੜਦੀਆਂ ਨਹੀਂ। 22 ਦੇ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਕੰਮ ਜਿਹੜਾ ਜੀ ਉਹ ਨਹੀਂ ਕਰਨਾ। ਇਹਦੇ ਪਿੱਛੇ ਕਹਾਣੀ ਜਿਹੜੀ ਜੋ ਮੈਂ ਦੱਸ ਹੀ ਦਿੱਤੀ ਹੈ ਕਿ ਇੱਕ ਤਾਂ ਉਹ ਜੇਤੂ ਧਿਰ ਦੇ ਨਾਲ ਖੜਾਉਂਦਾ। ਜੇ ਤੁਸੀਂ ਉਹਦਾ ਸਾਰਾ ਟਰੈਕ ਜਿਹੜਾ ਜੀ ਉਹ ਦੇਖ ਲਓ, ਉਹਨੂੰ ਇਹ ਲੱਗਦਾ ਕਿ ਕਾਂਗਰਸ ਦੇ ਵੱਲੋਂ ਜਾਂ ਉਹਦੇ ਵੱਲੋਂ ਛੱਡੇ ਗਏ ਜੁਮਲੇ 16 ਵਾਲੇ ਲੋਕਾਂ ਨੂੰ ਭੁੱਲੇ ਨਹੀਂ। ਜੇ ਲੋਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਆ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਠਹਿਰਾ ਰਹੇ ਆ, ਜਿਹੜੀ ਕਿ ਉਹਦੇ ਵਾਸਤੇ ਮੁਸ਼ਕਲ ਖੜੀ ਹੋ ਸਕਦੀ ਹੈ। ਇਸ ਕਰਕੇ ਉਹ ਮੈਦਾਨ ਛੱਡ ਕੇ ਭੱਜ ਗਿਆ ਜੀ। ਫਿਰ ਜੇਤੂ ਟੀਮ ਨਾਲ ਖੜਨਾ ਤੇ ਲੱਗਦਾ ਨਹੀਂ ਉਹਨੂੰ ਪੇ ਜੇਤੂ ਹੈਗੇ ਆ। ਐਤਕੀ ਕੁਛ ਨਾ ਕੁਛ ਦਾਲ 'ਚ ਕਾਲਾ। ਅੱਗੇ ਗੱਲ ਕਰਦੇ ਹੈਗੇ ਆ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਪੈਗਾਸਸ ਉਹ ਕੇਸ ਚੱਲ ਰਿਹਾ ਆ, ਉਹ ਉੱਥੇ ਉਸ ਦੀ ਮਾਮਲੇ ਦੀ ਜਾਂਚ ਸ਼ੁਰੂ। ਦੇਖੋ ਬੇਸਿਕ ਇਸ ਵੇਲੇ ਜਿਹੜਾ ਇੱਥੋਂ ਦਾ ਮੀਡੀਆ ਹੈ ਉਹਦੇ ਤੋਂ ਤਾਂ ਪੈਗਾਸਸ ਮਾਮਲੇ ਦੇ ਤੇ ਜਿਹੜੀਆਂ ਖਬਰਾਂ ਨੇ ਉਹ ਘੱਟ ਕਰ ਦਿੱਤੀਆਂ ਗਈਆਂ ਨੇ। ਖਬਰਾਂ ਹੈ ਨਹੀਂ ਸੀ ਬਹੁਤੀਆਂ ਵੱਡੀਆਂ। ਇਹ ਤਾਂ ਵੈਬ ਪੋਰਟਲ ਹੈ ਜਿਨ੍ਹਾਂ ਨੇ ਐਕਚੁਅਲੀ ਇਹ ਸਾਰਾ ਮਾਮਲਾ ਚੁੱਕਿਆ, ਲੋਕਾਂ ਦੇ ਸਾਹਮਣੇ ਲਿਆਂਦਾ। ਸਰਕਾਰ ਕਹਿੰਦੀ ਉਹ ਵੈਬ ਪੋਰਟਲ ਤਾਂ ਬੋਗਸ ਹੈ,
ਉਹ ਵੈਬ ਪੋਰਟਲ ਤਾਂ ਨਕਲੀ ਹੈ, ਉਹ ਵੈਬ ਪੋਰਟਲ ਨੂੰ ਹੀ ਨਕਲੀ ਦੱਸੀ ਜਾਂਦੇ, ਜਿਹਦੀ ਇਸ ਵੇਲੇ ਇੰਨੀ ਰਿਸਪੈਕਟ ਹੈ ਉਸ ਵੈਬ ਪੋਰਟਲ ਦੀ ਕਿ ਦੁਨੀਆ ਦੇ ਵਿੱਚ ਜਿਹੜੀਆਂ ਮੀਡੀਆ ਸੰਸਥਾਵਾਂ ਨੇ ਇਕੱਠਿਆਂ ਹੋ ਕੇ ਪੈਗਾਸਸ ਦੇ ਮਾਮਲੇ ਦੇ ਵਿੱਚ ਜਾਂਚ ਕੀਤੀ, ਉਹਦੇ ਵਿੱਚ ਉਸ ਵੈਬ ਪੋਰਟਲ ਨੂੰ ਸ਼ਾਮਲ ਜਿਹੜਾ ਉਹ ਕੀਤਾ ਗਿਆ। ਦੀ ਵਾਇਰ ਹੈ ਇਹ ਮਾਮਲਾ ਹੁਣ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ, ਪੱਤਰਕਾਰ ਐਕਟਿਵਿਸਟ ਜਿਹੜੇ ਉਹ ਇਸ ਮਾਮਲੇ ਨੂੰ ਲੈ ਗਏ, ਗਿਲਡ ਇਹਦੇ ਵਿੱਚ ਸ਼ਾਮਲ ਹੋ ਗਈ। ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਾਣ ਕਰਕੇ ਘੱਟੋ ਘੱਟ ਸਰਕਾਰ ਦੀਆਂ ਮੁਸ਼ਕਲਾਂ ਘਟੀਆਂ ਨਹੀਂ ਬਲਕਿ ਵੱਧ ਸਕਦੀਆਂ ਨੇ। ਇਹ ਜਿਹੜੇ ਬੇਸ਼ੱਕ ਇਹਦੇ ਉੱਤੇ ਅਜੇ ਕੋਈ ਨੋਟਿਸ ਨਹੀਂ ਜਾਰੀ ਕੀਤਾ ਸੁਪਰੀਮ ਕੋਰਟ ਨੇ, ਪਰ ਸੁਪਰੀਮ ਕੋਰਟ ਨੇ ਇਹ ਟਿੱਪਣੀ ਜ਼ਰੂਰ ਕਰ ਦਿੱਤੀ ਵੀ ਇਹ ਜਸੂਸੀ ਹੋਈ ਆ ਤੇ ਬੜੀ ਖਤਰਨਾਕ ਹੈ। ਹੁਣ ਇਹਦੀ ਜਿਹੜੀ ਅਗਲੀ ਸੁਣਵਾਈ ਆ ਉਹ 10 ਅਗਸਤ ਨੂੰ ਹੋਊਗੀ, ਮੰਗਲਵਾਰ। ਕੇਂਦਰ ਦੇ ਨੁਮਾਇੰਦਿਆਂ ਨੂੰ ਅਦਾਲਤ ਦੇ ਵਿੱਚ ਹਾਜ਼ਰ ਰਹਿਣ ਦੇ ਵਾਸਤੇ ਆਖਿਆ ਗਿਆ। ਬੈਂਚ ਨੇ ਮਾਮਲੇ ਨੂੰ ਹੋਰ ਉਭਾਰਨ ਦੇ ਉੱਤੇ ਸਵਾਲ ਕੀਤਾ। ਪੱਤਰਕਾਰਾਂ ਦੀਆਂ ਅਰਜ਼ੀਆਂ 'ਚ ਵਧੇਰੇ ਜਾਣਕਾਰੀ ਨਾ ਹੋਣ ਕੀਤੀ ਜਿਹੜੀ ਸੰਬੰਧੀ ਵੀ ਟਿੱਪਣੀ ਜਿਹੜੀ ਸੀ ਉਹ ਕੀਤੀ ਗਈ। ਉਧਰ ਪੈਗਾਸਸ ਸਾਫਟਵੇਅਰ ਦੀ ਵਰਤੋਂ ਕਰਕੇ ਵੱਖ-ਵੱਖ ਲੋਕਾਂ ਦੀ ਜਸੂਸੀ ਕਰਨ ਦੇ ਮਾਮਲੇ ਦੇ ਉੱਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੱਲੋਂ ਸਰਕਾਰ ਵੱਲੋਂ ਬਣਾਏ ਗਏ 2 ਮੈਂਬਰੀ ਕਮਿਸ਼ਨ ਦੇ ਕੰਮਕਾਰ ਦੇ ਢੰਗ ਤਰੀਕਿਆਂ ਨੂੰ ਇਸ ਹਫ਼ਤੇ ਦੇ ਅੰਤ ਕਮਿਸ਼ਨ ਦੇ ਮੈਂਬਰ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਬੀ ਲੋਕਰ ਨਾਲ ਮੀਟਿੰਗ ਦੇ ਦੌਰਾਨ ਆਖਰੀ ਰੂਪ ਜਿਹੜਾ ਦਿੱਤਾ ਜਾਊਗਾ। ਕਮਿਸ਼ਨ ਦੇ ਇੱਕ ਹੋਰ ਮੈਂਬਰ ਆ ਜਿਹੜੇ ਰਿਟਾਇਰਡ ਜੋਤਿਰਮਯ ਭੱਟਾਚਾਰੀਆ ਨੇ, ਉਹਨਾਂ ਨੇ ਇਹਦੇ ਸੰਬੰਧੀ ਜਾਣਕਾਰੀ ਜਿਹੜੀ ਉਹ ਦਿੱਤੀ। ਸੁਪਰੀਮ ਕੋਰਟ ਨੇ ਅੱਜ ਹੋਈ ਸੁਣਵਾਈ ਦੇ ਵਿੱਚ ਇਹ ਗੱਲ ਆਖੀ ਕਿ ਜਿਨ੍ਹਾਂ ਨੇ ਅਰਜ਼ੀਆਂ ਸੁਪਰੀਮ ਕੋਰਟ ਦੇ ਵਿੱਚ ਪਾਈਆਂ ਨੇ, ਇਹ ਅਰਜ਼ੀਆਂ ਦੀ ਗਿਣਤੀ ਜਿਹੜੀ 9 ਹੈ, ਉਹਨਾਂ ਆਖਿਆ ਕਿ ਸਾਰੀਆਂ ਅਰਜ਼ੀਆਂ ਵਾਲੇ ਇੱਕ ਇੱਕ ਦੀ ਕਾਪੀ ਕੇਂਦਰ ਦੀ ਸਰਕਾਰ ਨੂੰ ਭੇਜ ਦੇਣ। ਕੇਂਦਰ ਦੀ ਸਰਕਾਰ ਅਜੇ ਇਸ ਗੱਲ ਦੇ ਉੱਤੇ ਆਉਣ ਵਾਸਤੇ ਤਿਆਰ ਨਹੀਂ ਕਿ ਉਹਨੇ ਪੈਗਾਸਸ ਸਾਫਟਵੇਅਰ ਜਿਹੜਾ ਸੀ ਇਜ਼ਰਾਈਲ ਤੋਂ ਖਰੀਦਿਆ। ਜੇ ਖਰੀਦਿਆ ਤਾਂ ਉਹ ਫਸੂਗੀ, ਫਿਰ ਵਰਤਿਆ ਕਿੱਥੇ ਉਹ? ਜੇ ਵਰਤਿਆ ਤਾਂ ਕਿੰਨਾ ਲੋਕਾਂ ਦੀ ਜਸੂਸੀ ਦੇ ਵਾਸਤੇ ਵਰਤਿਆ? ਇਹ ਕਿਹਾ ਜਾਂਦਾ ਕਿ ਜਿਹੜੇ ਜਿੱਥੋਂ ਇਹ ਖਰੀਦਿਆ ਗਿਆ ਇਜ਼ਰਾਈਲ ਤੋਂ, ਉਹ ਅੱਤਵਾਦੀਆਂ ਦੀ ਅੱਤਵਾਦ ਜਿਹੜਾ ਨੈਟਵਰਕ ਹੈ ਉਹਨੂੰ ਤੋੜਨ ਦੇ ਵਾਸਤੇ ਇਹਦੀ ਵਰਤੋਂ ਦੀ ਗੱਲ ਜਿਹੜੀ ਉਹ ਕਰਦਾ। ਉਹ ਕਿਸੇ ਨੂੰ ਪ੍ਰਾਈਵੇਟ ਤੌਰ ਦੇ ਉੱਤੇ ਨਹੀਂ ਵੇਚਦਾ, ਮਤਲਬ ਕਿ ਕੋਈ ਪ੍ਰਾਈਵੇਟ ਫਰਮ ਇਹਨੂੰ ਨਹੀਂ ਖਰੀਦ ਸਕਦੀ ਕਿ ਉਹ ਲੋਕਾਂ ਦੀ ਜਸੂਸੀ ਕਰਾਉਣ ਲੱਗ ਜੇ। ਉਹ ਸਿਰਫ ਸਰਕਾਰਾਂ ਨੂੰ ਵੇਚਦਾ। ਜੇ ਉਹ ਸਰਕਾਰਾਂ ਨੂੰ ਵੇਚਦਾ ਤੇ ਸਰਕਾਰ ਨੇ ਭਾਰਤ ਨੇ ਉਹਦੇ ਤੋਂ ਖਰੀਦਿਆ, ਇਹ ਤਾਂ ਗੱਲ ਸਾਹਮਣੇ ਆ ਗਈ। ਜੇ ਇੱਥੇ ਜਾਂਚ ਨਹੀਂ ਵੀ ਹੁੰਦੀ, ਹੋਊਗੀ ਤਾਂ ਸਹੀ, ਹੁਣ ਤਾਂ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ, ਜਾਂਚ ਤਾਂ ਹੋਊਗੀ, ਕਿਸੇ ਨਾ ਕਿਸੇ ਗੱਲ ਤਣ ਪੱਤਣ ਲੱਗੂਗੀ। ਨਹੀਂ ਵੀ ਲੱਗਦੀ ਤਾਂ ਇਹ ਫਰਾਂਸ ਦੇ ਵਿੱਚ ਜਿਵੇਂ ਇਹਦੀ ਜਾਂਚ ਸ਼ੁਰੂ ਹੋ ਗਈ ਹੈ, ਅਮਰੀਕਾ ਦੇ ਵਿੱਚ ਇਹਨੂੰ ਲੈ ਕੇ ਹਾਲ ਦਵਾਈ ਮਚੀ ਹੋਈ ਆ, ਉੱਥੋਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਨੇ ਬਹੁਤ ਕੁਝ ਜਿਹੜਾ ਉਹ ਕੱਢ ਦੇਣਾ। ਬੇਸ਼ੱਕ ਪੱਛਮੀ ਬੰਗਾਲ ਦੇ ਵਿੱਚ ਕਮਿਸ਼ਨ ਬਣਾ ਦਿੱਤਾ ਗਿਆ ਇਸ ਮਾਮਲੇ ਦੇ ਉੱਤੇ, ਪਰ ਕਿਉਂਕਿ ਰਾਜ ਦੇ ਨਾਲ ਜੁੜਿਆ ਹੋਇਆ ਮਾਮਲਾ ਨਹੀਂਗਾ, ਇਹ ਮਾਮਲਾ ਇੰਟਰਨੈਸ਼ਨਲ ਤੌਰ ਦੇ ਉੱਤੇ ਜੁੜਿਆ ਹੋਇਆ, ਇਸ ਕਰਕੇ ਇਹਦੀ ਜਾਂਚ ਤਾਂ ਸੁਪਰੀਮ ਕੋਰਟ ਕਰਵਾਵੇ ਤੇ ਤਾਂ ਹੀ ਉਹ ਸਹੀ ਜਿਹੜਾ ਜੀ ਉਹ ਹੋਣਾ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਇਹਦੀ ਜਾਂਚ ਦਾ ਦਾਇਰਾ ਬਹੁਤ ਵੱਡਾ ਕਰਨਾ ਪੈਣਾ ਤੇ ਇੱਕ ਸੂਬਾ ਜਿਹੜਾ ਜੀ ਉਸ ਜਾਂਚ ਨੂੰ ਉਹਨੇ ਵਧੀਆ ਤਰੀਕੇ ਦੇ ਨਾਲ ਕਰ ਹੀ ਨਹੀਂ ਸਕਦਾ, ਕਿਉਂਕਿ ਇੰਟਰਨੈਸ਼ਨਲ ਤੌਰ ਦੇ ਉੱਤੇ ਜਿਹੜਾ ਜੁੜਿਆ ਹੋਇਆ ਇਹ ਸਾਈਬਰ ਦੇ ਨਾਲ ਜੁੜਿਆ ਮਾਮਲਾ ਹੈ। ਔਰ ਜੇ ਕਿਹਾ ਜਾਵੇ ਤਾਂ ਇਹ ਜਿਹੜਾ ਸੌਫਟਵੇਅਰ ਹੈ ਇਹਨੂੰ ਸਾਈਬਰ ਟੈਰੋਰਿਜ਼ਮ ਨਾਮ ਦਿੱਤਾ ਜਾ ਸਕਦਾ। ਬੜੀਆਂ ਮਨਮਰਜ਼ੀਆਂ ਕਰਦੀ ਹੈ ਸਰਕਾਰ ਇੰਡੀਆ ਦੀ। ਅੱਗੇ ਸਿੱਧੂ ਦੀ ਗੱਲ ਕਰੀਏ, ਹੁਣ ਪ੍ਰਧਾਨਗੀ ਤਾਂ ਮਿਲ ਗਈ ਆ, ਹੁਣ ਜੁਮਲੇਬਾਜ਼ੀ ਸ਼ੁਰੂ ਹੋ ਗਈ ਆ। ਉਸ ਦਾ ਕਹਿਣਾ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਫਿਰ 3 ਰੁਪਏ ਬਿਜਲੀ ਮਿਲੂਗੀ। ਤਾਂ ਜਦੋਂ ਮੋਗੇ ਗਏ ਤੇ ਉੱਥੇ ਵਿਰੋਧ ਵੀ ਜਿਹੜਾ ਜੀ ਉਹ ਹੋਇਆ, ਠੇਕਾ ਮੁਲਾਜ਼ਮਾਂ ਨੇ, ਕਿਸਾਨਾਂ ਨੇ, ਈਟੀਟੀ ਵਾਲੇ ਜਿਹੜੇ ਸੀਗੇ ਉਹਨਾਂ ਨੇ ਉੱਥੇ ਵਿਰੋਧ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਕਿ ਮੈਂ ਇਹ ਕਹਿ ਰਿਹਾ ਕਿ ਸਾਨੂੰ ਪੰਜਾਬ ਦੇ ਵਿਕਾਸ ਲਈ ਪੰਜਾਬ ਮਾਡਲ ਦੀ ਲੋੜ ਹੈ। ਪੰਜਾਬ ਮਾਡਲ ਕੀ ਹੋਵੇ ਇਹਦੇ ਸੰਬੰਧੀ ਉਹਨਾਂ ਨੇ ਕਿਹਾ ਨਾ 300 ਯੂਨਿਟ ਫ੍ਰੀ ਦੇਣ ਦੀ ਲੋੜ ਹੈ, ਨਾ 400 ਯੂਨਿਟ ਫ੍ਰੀ ਦੇਣ ਦੀ ਲੋੜ ਹੈ। ਇਹ ਆਖਿਆ ਕਿ ਸਾਡੀ ਸਰਕਾਰ ਦੁਬਾਰਾ ਬਣਾ ਦਿਓ ਕਾਂਗਰਸ ਦੀ ਤੇ ਅਸੀਂ 3 ਰੁਪਏ ਬਿਜਲੀ ਜਿਹੜੀ ਆ ਉਹ ਦੇਵਾਂਗੇ ਲੋਕਾਂ ਨੂੰ। ਮਤਲਬ ਕਿ 22 ਦੇ ਉੱਤੇ ਇਹ ਗੱਲ ਸਿੱਧੀ ਸੁੱਟ ਦਿੱਤੀ ਕਿ 22 ਦੇ ਵਿੱਚ ਜਾ ਕੇ ਅਸੀਂ ਜਦੋਂ ਸਰਕਾਰ ਸਾਡੀ ਕਾਂਗਰਸ ਦੀ ਬਣ ਗਈ 3 ਰੁਪਏ ਪਰ ਯੂਨਿਟ ਬਿਜਲੀ ਦੇ ਦੇਵਾਂਗੇ। ਔਰ ਉਹਨਾਂ ਨੇ ਦਾਅਵਾ ਕੀਤਾ ਕਿ 22 ਦੇ ਵਿੱਚ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੂਗੀ ਤੇ ਸੂਬੇ ਦੇ ਵਿੱਚ ਮਾਫੀਆ ਰਾਜ ਖਤਮ ਕਰ ਦਿੱਤਾ ਜਾਊਗਾ। ਬੜੀ ਕਮਾਲ ਦੀ ਗੱਲ ਹੈ ਜੀ। ਹੁਣ ਸਰਕਾਰ ਕਿਹਦੀ ਚੱਲ ਰਹੀ ਹੈ ਇਹਦਾ ਨਹੀਂ ਉਹ ਕਲੀਅਰ ਕਰਦੇ। ਹੁਣ ਵੀ ਕਾਂਗਰਸ ਦੀ ਸਰਕਾਰ ਹੈ, ਉਹਦੇ ਉਹ ਐਮਐਲਏ ਨੇ, ਉਹਦੇ ਵਿੱਚੋਂ ਮੰਤਰੀ ਰਹੇ ਨੇ, ਉਹਦੇ ਵਿੱਚੋਂ ਖਾਮੋਸ਼ ਰਹੇ ਨੇ। ਹੁਣ ਉਹ ਜਿਹੜੀ ਇਹ ਕਹਿੰਦੇ 22 ਦੇ ਵਿੱਚ ਜਦੋਂ ਸਰਕਾਰ ਬਣੂਗੀ ਫਿਰ ਸੂਬੇ ਦੇ ਵਿੱਚੋਂ ਮਾਫੀਆ ਦਾ ਰਾਜ ਖਤਮ ਕੀਤਾ ਜਾਊਗਾ। ਇਹ ਵੀ ਕਹਿਤਾ ਕਿ ਵਿਸ਼ੇਸ਼ ਸੈਸ਼ਨ ਸੱਦ ਕੇ ਖੇਤੀ ਸੰਬੰਧੀ ਕਾਲੇ ਕਾਨੂੰਨ ਜਿਹੜੇ ਨੇ ਉਹ ਮੁੱਢੋਂ ਸੁੱਢੋਂ ਰੱਦ ਕਰ ਦਿੱਤੇ ਜਾਣਗੇ।
ਔਰ ਇਹ ਵੀ ਕਿਹਾ ਕਿ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਨੇ ਉਹ ਵੀ ਵਿਧਾਨ ਸਭਾ ਦੇ ਵਿੱਚ ਲਿਆ ਕੇ ਰੱਦ ਕੀਤੇ ਜਾਣਗੇ। ਇਹ ਗੱਲ ਮੈਂ ਬਹੁਤ ਵਾਰੀ ਜਿਹੜੀ ਉਠਾਈ ਹੈ ਕਿ ਆਹ ਤਰੀਕੇ ਨੇ ਜਿਹੜੇ ਕਰਨ ਦੇ। ਸਿੱਧੂ ਸਾਹਿਬ ਹੁਣ ਕਹਿ ਰਹੇ ਆ, ਪਹਿਲਾਂ ਉਹ ਕਹਿੰਦੇ ਸੀ ਜੀ ਰੱਦ ਕਰ ਦਿਓ, ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖਤੀ ਇੱਕ ਪੀਐਸਪੀਸੀਐਲ ਨੂੰ, ਮੁੱਖ ਮੰਤਰੀ ਦਫ਼ਤਰ ਚਿੱਠੀ ਲਿਖਦੇ ਤੇ ਬਿਜਲੀ ਬੋਰਡ ਇਹਨਾਂ ਨੂੰ ਸਮਝੌਤਿਆਂ ਨੂੰ ਰੱਦ ਕਰ ਦੂਗਾ। ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ। ਵਿਧਾਨ ਸਭਾ ਦੇ ਵਿੱਚ 2/3 ਮੈਜੋਰਟੀ ਦੇ ਨਾਲ ਰੱਦ ਕਰਕੇ ਸਰਕਾਰ ਇਸ ਮਸਲੇ ਨੂੰ ਅਦਾਲਤ ਦੇ ਵਿੱਚ ਖੜਨ ਜੋਗੀ ਹੋ ਸਕਦੀ ਆ। ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹੋਰ ਬਥੇਰਾ ਕੁਝ ਜਿਹੜਾ ਦੀ ਉਹ ਆਖਿਆ। ਇਹ ਵੀ ਕਿਹਾ ਕਿ ਪੰਜਾਬ ਮਾਡਲ ਦੀ ਲੋੜ ਆ। ਇਹ ਵੀ ਕਿਹਾ ਕਿ ਕਿਸਾਨੀ ਦੇ ਵਾਸਤੇ ਜਿਹੜੇ ਖੇਤੀ ਕਾਨੂੰਨ ਨੇ ਇਹ ਸਮੁੱਚੇ ਪੰਜਾਬ ਲਈ ਮਾਰੂ ਸਿੱਧ ਹੋਣ ਵਾਲੇ ਆ ਤੇ ਪੰਜਾਬ ਦੇ ਵਿੱਚ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ, ਭਾਵੇਂ ਇਹਨਾਂ ਦੀ ਜਿੰਨੀ ਮਰਜ਼ੀ ਕਾਨੂੰਨੀ ਲੜਾਈ ਜਿਹੜੀ ਆ ਲੜਨੀ ਪਏ। ਇਹ ਵੀ ਕਹਿਤਾ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਮਿਸਾਲੀ ਸਜ਼ਾ ਹੋਣੀ ਚਾਹੀਦੀ ਆ। ਪੰਜਾਬ 3 ਲੱਖ ਕਰੋੜ ਦਾ ਕਰਜ਼ਾਈ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਰੱਜ ਕੇ ਲੁੱਟ ਕੀਤੀ ਹੈ। ਪੰਜਾਬ ਦੇ ਵਿੱਚ 1100 ਕਿਲੋਮੀਟਰ ਦਰਿਆਈ ਖੇਤਰ ਹੈ, ਪਰ ਪਿਛਲੀ ਸਰਕਾਰ ਵੱਲੋਂ ਰੇਤੇ ਦੇ ਪ੍ਰਤੀ ਮਹੀਨਾ ਸਿਰਫ 3 ਕਰੋੜ ਰੁਪਏ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਏ ਜਾਂਦੇ ਸੀ, ਜਿਹੜੀ ਕਿ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਦੇ ਵੱਲੋਂ 300 ਕਰੋੜ ਰੁਪਏ ਕਰਵਾਏ ਜਾ ਰਹੇ ਆ। ਪੰਜਾਬ ਚੋਂ ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਬਾਕੀ ਮਾਫੀਏ ਨੂੰ ਖਤਮ ਕੀਤਾ ਜਾਊਗਾ। ਇਹ ਵੀ ਕਿਹਾ ਕਿ ਅੱਜ ਤੱਕ ਕਦੇ ਵੀ ਆਪਣੀ ਕੁਰਸੀ ਦੀ ਪਰਵਾਹ ਕੀਤੇ ਤੇ ਭਵਿੱਖ ਦੇ ਵਿੱਚ ਕੁਰਸੀ ਦੀ ਪਰਵਾਹ ਨਾ ਕਰਦਿਆਂ ਹਰ ਤਰ੍ਹਾਂ ਦੇ ਮਾਫੀਏ ਰਾਜ ਨੂੰ ਖਤਮ ਕਰਕੇ ਸਾਹ ਉਹ ਲੈਣਗੇ। ਇਹ ਵੀ ਕਹਿਤਾ ਕਿ ਜੇ ਬਾਦਲਾਂ ਦੇ ਵੱਲੋਂ 65,000 ਕਰੋੜ ਰੁਪਏ ਦੇ ਕੀਤੇ ਬਿਜਲੀ ਖਰੀਦ ਸਮਝੌਤੇ ਰੱਦ ਨਹੀਂ ਹੁੰਦੇ ਤਾਂ ਅਸੀਂ ਦਹਾਕਿਆਂ ਤੱਕ ਵੱਡੀ ਕੀਮਤ ਜਿਹੜੀ ਆ ਉਹ ਚੁਕਾਉਂਦੇ ਰਹਾਂਗੇ। ਇਹ ਗੱਲਾਂ ਕੋਈ ਵਿਰੋਧੀ ਧਿਰ ਦਾ ਨੇਤਾ ਨਹੀਂ ਕਰ ਰਿਹਾ ਜੀ, ਨਵਜੋਤ ਸਿੰਘ ਸਿੱਧੂ ਹੀ ਕਰ ਰਹੇ ਨੇ, ਜਿਹੜੇ ਕਿ ਮੌਜੂਦਾ ਸਰਕਾਰ ਜਿਹੜੀ ਕਾਂਗਰਸ ਦੀ ਆ ਉਹਦੇ ਪ੍ਰਧਾਨ ਦੇ ਤੌਰ ਦੇ ਉੱਤੇ ਹੁਣ ਉਹ ਗੱਲ ਕਰ ਰਹੇ ਆ। ਪਾਰਟੀ ਜਿਹੜੀ ਹੁੰਦੀ ਆ ਉਹ ਸਰਕਾਰ ਤੋਂ ਉੱਪਰ ਹੁੰਦੀ ਆ, ਕਿਉਂਕਿ ਪਾਰਟੀ ਦੀ ਸਰਕਾਰ ਹੁੰਦੀ ਹੈ, ਨਾ ਕਿ ਸਰਕਾਰ ਦੀ ਪਾਰਟੀ ਹੁੰਦੀ। ਇਸ ਕਰਕੇ ਜੇ ਕਰਨਾ ਹੋਵੇ ਤਾਂ ਹੁਣ ਕਿਉਂ ਨਹੀਂ 22 ਦੇ ਵਿੱਚ ਤੁਸੀਂ ਜਿਹੜਾ ਦੀ ਕਿਉਂ ਮੰਗ ਰਹੇ ਹੋ ਕਿ ਇੱਕ ਵਾਰੀ ਫੇਰ ਸਰਕਾਰ ਬਣਾਓ, ਫੇਰ ਅਸੀਂ ਇਹ ਸਮਝੌਤੇ ਜਿਹੜੇ ਆ ਉਹ ਰੱਦ ਕਰ। ਬਿਲਕੁਲ ਜੀ, ਜੁਮਲੇਬਾਜ਼ੀ ਆ ਨਾ, ਇਹ ਤਾਂ ਲੜਾਈ ਕੁਰਸੀ ਦੀ ਸੀਗੀ ਪਹਿਲਾਂ ਵੀ। ਅੱਗੇ ਕਰਦੇ ਆ ਵਿਰੋਧੀ ਧਿਰਾਂ ਦੀ ਗੱਲ। ਉਹ ਇਕੱਠੀਆਂ ਹੋ ਕੇ ਜੰਤਰ ਮੰਤਰ ਤੇ ਮੁਜ਼ਾਹਰਾ ਕਰਨਗੀਆਂ। ਦੇਖੋ ਵਿਰੋਧੀ ਧਿਰਾਂ ਦੋ ਮੁੱਦਿਆਂ ਦੇ ਉੱਤੇ ਤਾਂ ਲਗਾਤਾਰ ਜਿਹੜਾ ਦੀ ਉਹ ਨਕੇਲ ਪਾਈ ਬੈਠੀਆਂ ਨੇ ਸਰਕਾਰ ਦੇ, ਕੇਂਦਰ ਦੀ ਸਰਕਾਰ ਦੇ। ਕੇਂਦਰ ਦੀ ਸਰਕਾਰ ਲੱਖ ਆਖੀ ਜਾਵੇ ਕਿ ਵਿਰੋਧੀ ਧਿਰਾਂ ਪਾਰਲੀਮੈਂਟ ਨਹੀਂ ਚੱਲਣ ਦੇ ਰਹੀਆਂ, ਪਰ ਸਰਕਾਰ ਇਹਦੇ ਵਿੱਚ ਜ਼ਿਆਦਾ ਜ਼ਿੰਮੇਵਾਰ ਹੈ। ਸਰਕਾਰ ਜਿਹੜੇ ਇਸ਼ੂ ਵਿਰੋਧੀ ਧਿਰਾਂ ਚੁੱਕ ਰਹੀਆਂ ਨੇ ਉਹਦੇ ਉੱਤੇ ਬਹਿਸ ਕਰਾਉਣ ਤੋਂ ਭੱਜ ਰਹੀ ਹੈ, ਉਹ ਕਰਵਾ ਨਹੀਂ ਰਹੀ। ਅੱਜ ਵਿਰੋਧੀ ਧਿਰਾਂ ਦੇ ਸੰਸਦ ਜਿਹੜੇ ਮੈਂਬਰ ਨੇ ਉਹ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰ ਰਹੇ, ਕਿਸਾਨਾਂ ਦੇ ਨਾਲ ਇੱਕਜੁੱਟਤਾ ਵਿਖਾਉਣ ਦੇ ਵਾਸਤੇ ਉੱਥੇ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਆ। ਇਹ ਦੱਸਿਆ ਜਾ ਰਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾ ਜਿਹੜੇ ਕਿ ਪੈਗਾਸਸ ਮੁੱਦੇ ਤੇ ਚਰਚਾ ਤੇ ਤਿੰਨੋਂ ਖੇਤੀ ਕਾਨੂੰਨਾਂ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨਹੀਂ ਚੱਲਣ ਦੇ ਰਹੇ। ਇਹਦੇ ਸੰਬੰਧੀ ਅੰਤਮ ਫੈਸਲੇ ਜਿਹੜੇ ਆ ਉਹ ਹੁਣ ਤੋਂ ਕੁਝ ਸਮਾਂ ਬਾਅਦ ਲਏ ਜਾਣਗੇ। ਮੀਟਿੰਗ ਦੇ ਵਿੱਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਹੋ ਸਕਦੇ ਆ। ਸੀਨੀਅਰ ਵਿਰੋਧੀ ਨੇਤਾ ਦੱਸਦਾ ਹੈ ਕਿ ਵਿਰੋਧੀ ਸੰਸਦ ਮੈਂਬਰਾਂ ਦੇ ਵੱਲੋਂ ਸਵੇਰੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰਨ ਦੀ ਸੰਭਾਵਨਾ, ਇਹਦੇ ਬਾਰੇ ਫੈਸਲਾ ਛੇਤੀ ਲੈ ਲਿਆ ਜਾਊਗਾ। ਪਿਛਲੇ ਦਿਨਾਂ ਦੇ ਵਿੱਚ ਪੈਗਾਸਸ ਜਸੂਸੀ ਕਾਂਡ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿੱਚ ਕਮਾਲ ਦੀ ਇੱਕਜੁੱਟਤਾ ਦਿਸੀ ਹੈ। ਇਹ ਇੱਕਜੁੱਟਤਾ ਪਿਛਲੇ 7 ਸਾਲਾਂ ਦੇ ਦੌਰਾਨ ਪਹਿਲਾਂ ਇੰਨੀ ਜ਼ੋਰਦਾਰ ਨਹੀਂ ਦਿਸੀ। ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਆ ਰਹੀਆਂ ਚੋਣਾਂ, ਉੱਤਰਾਖੰਡ ਦੇ ਵਿੱਚ ਆ ਰਹੀਆਂ ਚੋਣਾਂ, 5 ਰਾਜਾਂ 'ਚ ਹੋਣੀਆਂ, ਪੰਜਾਬ ਦੇ ਵਿੱਚ ਵੀ ਹੋਣੀਆਂ, ਪਰ ਕਿਉਂਕਿ ਵੱਡਾ ਰਾਜ ਉੱਤਰ ਪ੍ਰਦੇਸ਼ ਹੈ ਉਹਦੇ ਕਰਕੇ ਵੀ ਜਿਹੜੀ ਉਹ ਦਿਸ ਰਹੀ ਹੈ। ਇੱਕ ਗੱਲ ਜਿਹੜੀ ਵਿਰੋਧੀ ਧਿਰਾਂ ਨੂੰ ਪਤਾ ਲੱਗਣੀ ਸ਼ੁਰੂ ਹੋ ਗਈ ਕਿ ਜੇ ਇੱਕਜੁੱਟ ਨਾ ਰਹੀਆਂ ਤੇ ਉਹਨਾਂ ਤੋਂ ਕਿਸੇ ਤੋਂ ਕੋਈ ਕੱਖ ਨਹੀਂ ਕੀਤਾ ਜਾ ਸਕਦਾ। ਜਿਹੜਾ ਕਾਂਗਰਸ ਦੇ ਬਾਰੇ ਦੇ ਵਿੱਚ ਵੀ ਵਿਰੋਧੀ ਧਿਰਾਂ ਦੇ ਮਨਾਂ ਦੇ ਅੰਦਰ ਕੁਝ ਜਿਹੜੇ ਤੌਖਲੇ ਆ ਸ਼ਾਇਦ ਕਿਤੇ ਨਾ ਕਿਤੇ ਦੂਰ ਹੋਏ ਆ। ਉਹ ਇਸ ਪੱਖੋਂ ਦੂਰ ਹੋਇਆ ਕਿ ਕਾਂਗਰਸ ਅੱਜ ਵੀ ਇੱਕ ਇਸ ਤਰ੍ਹਾਂ ਦੀ ਪਾਰਟੀ ਆ ਜਿਹਦੇ ਕੋਲੇ ਪੂਰੇ ਮੁਲਕ ਦੇ ਵਿੱਚ ਹੇਠਲੇ ਪੱਧਰ ਤੱਕ ਕਾਡਰ ਹੈਗਾ। ਨਹੀਂ ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕਾਂਗਰਸ ਨੂੰ ਇਗਨੋਰ ਕਰਦੀਆਂ ਰਹੀਆਂ ਨੇ। ਜੇ ਇਹ ਵਿਰੋਧੀ ਧਿਰਾਂ ਕਿਸੇ ਇਹਨਾਂ ਇਸ਼ੂਜ਼ ਦੇ ਉੱਤੇ ਇਕੱਠੀਆਂ ਰਹਿੰਦੀਆਂ ਨੇ, ਘੱਟੋ ਘੱਟ ਜਿਹੜੇ ਇਸ ਵੇਲੇ ਉੱਠੇ ਹੋਏ ਆ, ਤੇ ਬਿਨਾਂ ਕਿਸੇ ਸ਼ੱਕ ਦੇ 24 ਦੇ ਵਾਸਤੇ ਘੱਟੋ ਘੱਟ ਇੱਕ ਰਸਤਾ ਲੱਭਣ ਵਾਲੀ ਸਾਈਡ ਨੂੰ ਤਾਂ ਜਾ ਸਕਦਾ। ਪਰ ਜੇ ਇਕੱਠੀਆਂ ਰਹਿਣਗੀਆਂ ਤੇ ਅੱਗੇ ਨੂਰ ਮਹਿਲ ਦੇ ਲਾਗੇ ਕਾਗਜ਼ਾਂ ਦੇ ਵਿੱਚ ਤਾਂ ਇੱਕ ਪਿੰਡ ਹੈਗਾ, ਪਰ ਉਹ ਉਸ ਤਰ੍ਹਾਂ ਜ਼ਮੀਨ ਤੇ ਨਹੀਂ ਲੱਭ ਰਿਹਾ। ਇੱਥੇ ਕੁਝ ਵੀ ਹੋ ਜਾਂਦਾ। ਜਦੋਂ ਬਰਗਾੜੀ ਦੇ ਵਿੱਚ ਕਾਂਡ ਵਾਪਰਿਆ ਸੀ ਤੇ ਪੁਲਿਸ ਅਣਪਛਾਤੀ ਹੋ ਗਈ,
ਇਹ ਨਵਾਂ ਤਜਰਬਾ ਕੀਤਾ ਸੀਗਾ ਅਕਾਲੀ ਭਾਜਪਾ ਸਰਕਾਰ ਨੇ ਉਸ ਵੇਲੇ ਅਣਪਛਾਤੀ ਪੁਲਿਸ ਦੇ ਉੱਤੇ ਪਰਚਾ ਦਰਜ ਕਰਕੇ। ਜਦੋਂ ਇੱਥੇ ਕਰੋਨਾ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸੀ ਤੇ ਮੇਅਰ ਚੁਣਿਆ ਗਿਆ ਬਠਿੰਡੇ ਦੇ ਵਿੱਚ ਖਾਲੀ ਖਜ਼ਾਨਾ ਮੰਤਰੀ ਹੋਰਾਂ ਦੇ ਥਾਪੜੇ ਦੇ ਨਾਲ। ਉਹਨਾਂ ਦੇ ਜਿਹੜੇ ਖਾਸਮ ਖਾਸ ਸੀਗੇ ਉਹਨਾਂ ਨੇ ਮੇਅਰ ਚੁਣੇ ਜਾਣ ਦੇ ਉੱਤੇ ਇੱਕ ਪਾਰਟੀ ਰੱਖ ਲਈ ਵੱਡੀ। ਪਾਰਟੀ ਦੀਆਂ ਤਸਵੀਰਾਂ ਛਪ ਗਈਆਂ, ਵੀਡੀਓ ਸਾਹਮਣੇ ਆ ਗਈਆਂ। ਪ੍ਰਸ਼ਾਸਨ ਨੂੰ ਮਜਬੂਰੀ ਦੇ ਵਿੱਚ ਪਰਚਾ ਦਰਜ ਕਰਨਾ ਪਿਆ ਅਣਪਛਾਤੇ ਲੋਕਾਂ ਤੇ। ਹਾਲਾਂਕਿ ਜਿਹੜੇ ਮੇਅਰ ਬਣੀ ਬੀਬੀ ਸੀ ਉਹਦਾ ਪਤੀ, ਉਹਨੇ ਪਾਰਟੀ ਅਰੇਂਜ ਕੀਤੀ। ਉਦੋਂ ਵੀ ਇਹ ਨਵੀਂ ਗੱਲ ਹੋਈ। ਇਹ ਥੋੜੀ ਉਦੋਂ ਵੀ ਤਾਂ ਵਾਲੀ ਗੱਲ ਹੈ। ਇੱਕ ਪਿੰਡ ਆ ਇਹੋ ਜਿਹਾ ਨੂਰਮਹਿਲ ਦੇ ਨੇੜੇ ਜਿਹੜਾ ਕਾਗਜ਼ਾਂ 'ਚ ਹੈਗਾ ਪਰ ਕਾਗਜ਼ਾਂ 'ਚ ਲੱਭਦਾ ਨਹੀਂ। ਇਹ ਸੁਣਨ ਵਾਲਿਆਂ ਨੂੰ ਲੱਗੂਗਾ ਵੀ ਕਾਗਜ਼ਾਂ 'ਚ ਹੈਗਾ, ਕਾਗਜ਼ਾਂ 'ਚ ਲੱਭਦਾ ਨਹੀਂ। ਉਹ ਕਿਵੇਂ ਹੈ? ਇੱਕ ਆਰਟੀਆਈ ਐਕਟਿਵਿਸਟ ਹੈ ਪੂਰਨ ਸਿੰਘ, ਉਹ ਲੱਭਦਾ ਫਿਰਦਾ ਇਸ ਪਿੰਡ ਨੂੰ ਵੀ ਇਹ ਪਿੰਡ ਕਿੱਥੇ ਆ। ਪੂਰਨ ਸਿੰਘ ਨੂੰ ਪਿੰਡ ਨਹੀਂ ਲੱਭਦਾ। ਜ਼ਿਲ੍ਹਾ ਜਲੰਧਰ ਦਾ ਪੂਰਨ ਸਿੰਘ ਪਿੰਡ ਲੱਭਣ ਲਈ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਕੋਲੇ ਉਹਨੇ ਸ਼ਿਕਾਇਤ ਜਿਹੜੀ ਸੀ ਉਹ ਰੱਖੀ। ਅਧਿਕਾਰੀਆਂ ਨੇ ਪੜਤਾਲ ਕਰਨੀ ਸ਼ੁਰੂ ਕਰਤੀ। ਪੜਤਾਲ 'ਚ ਸਾਹਮਣੇ ਆਇਆ ਤਾਂ ਪੂਰਨ ਸਿੰਘ ਦਫ਼ਤਰਾਂ ਦੇ ਗੇੜੇ ਮਾਰਦਾ ਰਿਹਾ। 17 ਮਈ 2021 ਨੂੰ ਜ਼ਿਲ੍ਹਾ ਪ੍ਰੀਸ਼ਦ ਨੂੰ ਚਿੱਠੀ ਲਿਖੀ ਕਿ ਜੇ ਉਹਨੂੰ ਪੜਤਾਲ ਦੀ ਕਾਪੀ ਨਾ ਦਿੱਤੀ ਗਈ ਤਾਂ ਹਾਈ ਕੋਰਟ ਦਾ ਬੂਹਾ ਖੜਕਾਊਗਾ। ਜਦੋਂ ਗੱਲ ਨਾ ਬਣੀ ਤਾਂ ਪੂਰਨ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਤੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪਿੰਡੂ ਵਿਕਾਸ ਪੰਚਾਇਤ ਵਿਧਾਇਕ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਤਾ। ਹਾਈ ਕੋਰਟ ਨੇ ਇਹਨੂੰ ਤੁਰੰਤ ਕੇਸ ਦੇ ਤੌਰ ਦੇ ਉੱਤੇ ਲੈਂਦਿਆਂ 7 ਸਤੰਬਰ ਜਿਹੜੀ ਤਰੀਕ ਆ ਉਹ ਨਿਸ਼ਚਿਤ ਕਰ ਦਿੱਤੀ ਆ। ਅਗਲੀ ਤਰੀਕ ਤੇ ਪੰਜਾਬ ਸਰਕਾਰ ਨੂੰ ਪੜਤਾਲ ਰਿਪੋਰਟ ਦੇਣ ਦੀ ਹਦਾਇਤ ਕੀਤੀ ਹੈ। ਪੂਰਨ ਸਿੰਘ ਨੇ ਪਹਿਲਾਂ ਵੱਖ-ਵੱਖ ਵਿਭਾਗਾਂ ਤੋਂ ਇਸ ਪਿੰਡ ਸੰਬੰਧੀ ਜਾਣਨਾ ਚਾਹਿਆ। ਨੂਰਮਹਿਲ ਦੇ ਨਾਇਬ ਤਹਿਸੀਲਦਾਰ ਨੇ ਆਰਟੀਆਈ ਦੇ ਜਵਾਬ ਦੇ ਵਿੱਚ 8 ਜੁਲਾਈ 2020 ਨੂੰ ਲਿਖਤੀ ਜਵਾਬ ਦਿੱਤਾ ਕਿ ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਦਿਵਿਆ ਗ੍ਰਾਮ ਨਾਮ ਦੇ ਪਿੰਡ ਦੇ ਨਾਮ ਤੇ ਕੋਈ ਜ਼ਮੀਨ ਨਹੀਂ ਆ। ਪਾਵਰਕਾਮ ਜਿਹੜਾ ਬਿਜਲੀ ਮਹਿਕਮਾ, ਨੂਰਮਹਿਲ ਸਬ ਡਿਵੀਜ਼ਨ ਨੇ 6 ਫਰਵਰੀ 2020 ਨੂੰ ਲਿਖਤੀ ਜਵਾਬ ਦਿੱਤਾ ਕਿ ਦਿਵਿਆ ਗ੍ਰਾਮ ਨਾਮ ਦੇ ਪਿੰਡ 'ਚ ਪਾਵਰਕਾਮ ਦਾ ਕੋਈ ਬਿਜਲੀ ਕਨੈਕਸ਼ਨ ਨਹੀਂ ਚੱਲ ਰਿਹਾ, ਨਾ ਹੀ ਇਸ ਪਿੰਡ ਦੇ ਵਿੱਚ ਕੋਈ ਟਰਾਂਸਫਾਰਮਰ ਹੈ। ਬਲਕਿ ਵਿਕਾਸ ਤੇ ਪੰਚਾਇਤ ਦਫ਼ਤਰ ਨੂਰਮਹਿਲ ਨੇ ਵੱਖਰੇ ਜਵਾਬ ਦੇ ਵਿੱਚ ਦੱਸਿਆ ਕਿ ਦਿਵਿਆ ਗ੍ਰਾਮ ਨਾਮ ਦੇ ਪਿੰਡ ਨੂੰ 1516 ਤੋਂ ਲੈ ਕੇ 2015-16 ਤੋਂ ਲੈ ਕੇ 2019-2020 ਤੱਕ 13ਵੇਂ ਤੇ 14ਵੇਂ ਵਿੱਤ ਕਮਿਸ਼ਨ ਦੇ ਵਿੱਚ ਸੰਸਦੀ ਕੋਟੇ ਦੀਆਂ ਗ੍ਰਾਂਟਾਂ ਜਾਰੀ ਹੋਈਆਂ। ਔਰ ਬਾਲ ਵਿਕਾਸ ਤੇ ਪੰਚਾਇਤ ਦਫ਼ਤਰ ਨੇ 11 ਜੂਨ 2020 ਨੂੰ ਇੱਕ ਲਿਖਤੀ ਜਵਾਬ 'ਚ ਕਿਹਾ ਕਿ ਦਿਵਿਆ ਗ੍ਰਾਮ ਪਿੰਡ ਦੇ ਵਿੱਚ 2018-2019 ਤੋਂ ਹੁਣ ਤੱਕ ਮਗਨਰੇਗਾ ਸਕੀਮ ਦੇ ਤਹਿਤ 30 ਵਿਅਕਤੀ ਕੰਮ ਕਰ ਰਹੇ ਆ, ਜਿਨ੍ਹਾਂ ਨੂੰ ਹੁਣ ਤੱਕ 2,59,000 ਰੁਪਏ ਦੀ ਅਦਾਇਗੀ ਉਹਨਾਂ ਨੂੰ ਤਨਖਾਹ ਦੇ ਰੂਪ ਦੇ ਵਿੱਚ ਕੀਤੀ ਜਾ ਚੁੱਕੀ ਔਨ ਰਿਕਾਰਡ। ਇਸ ਪਿੰਡ ਦੇ ਵਿੱਚ ਇਸ ਪਿੰਡ ਦੇ 59 ਮਕਾਨ ਦੱਸੇ ਗਏ ਆ ਕਾਗਜ਼ਾਂ ਦੇ ਵਿੱਚ। ਔਰ 59 ਬੰਦਿਆਂ ਤੋਂ ਦੇਖੋ ਤੁਸੀਂ ਨੌਕਰੀਆਂ ਕਿੰਨੀਆਂ ਨੇ। 59 ਬੰਦਿਆਂ ਦੇ ਵਿੱਚੋਂ 30 ਨੇ ਜਿਹੜੇ ਇਕੱਲੇ ਮਨਰੇਗਾ 'ਚ ਹੀ ਕੰਮ ਕਰਦੇ ਆ। ਇਹ ਮਕਾਨ ਕਿੱਥੇ ਆ ਇਹਦਾ ਕੋਈ ਨਹੀਂ ਪਤਾ, ਇਹਨਾਂ ਦਾ ਐਡਰੈਸ ਕੀ ਆ ਕੁਝ ਨਹੀਂ ਪਤਾ। ਪਟੀਸ਼ਨਰ ਦੇ ਐਡਵੋਕੇਟ ਨੇ ਬਲਤੇਜ ਸਿੰਘ ਸਿੱਧੂ, ਉਹਨਾਂ ਨੇ ਇਹ ਗੱਲ ਕਹੀ ਆ ਕਿ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਨੋਟਿਸ ਜਿਹੜਾ ਉਹ ਜਾਰੀ ਕਰਤਾ। ਉਹ ਜਾਣਨਾ ਚਾਹੁੰਦੇ ਆ ਇਸ ਪਿੰਡ ਦੇ ਨਾਮ ਤੇ ਜਿਹੜੇ ਫੰਡ ਜਾਰੀ ਹੋਏ ਆ ਉਹ ਖਰਚ ਕਿੱਥੇ ਜਿਹੜਾ ਉਹ ਕੀਤੇ ਗਏ ਆ। ਹੋ ਸਕਦਾ ਪਿੰਡ 'ਚ ਕੋਈ ਛੱਪੜ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੋਵੇ, ਉਹ ਛੱਪੜ ਪੱਟਿਆ ਗਿਆ, ਫਿਰ ਛੱਪੜ ਦੀ ਮੁਰੰਮਤ ਦੇ ਵਾਸਤੇ ਪੈਸੇ ਲਏ ਹੋਣ, ਫਿਰ ਇਹ ਵੀ ਆ ਗਿਆ ਹੋਵੇ ਵੀ ਛੱਪੜ 'ਚ ਡੁੱਬ ਕੇ ਬੰਦੇ ਮਰ ਰਹੇ ਆ, ਛੱਪੜ ਪੂਰ ਦਿਓ, ਫਿਰ ਪੂਰਨ ਦੇ ਵਾਸਤੇ ਪੈਸੇ ਲਏ ਹੋਣ। ਏਦਾਂ ਦਾ ਹੋਊਗਾ ਜ਼ਰੂਰ ਕੁਝ। ਕਾਗਜ਼ਾਂ 'ਚ ਹੈਗਾ ਪਿੰਡ, ਕਾਗਜ਼ਾਂ 'ਚ ਹੈ ਨਹੀਂ। ਬਿਲਕੁਲ ਜੀ, ਕਾਗਜ਼ਾਂ 'ਚ ਤਾਂ ਪਿੰਡਾਂ ਦੇ ਦੁਆਲੇ ਸੜਕਾਂ ਹੁੰਦੀਆਂ, ਕਈ ਵਾਰੀ ਲੁੱਕ ਪੈ ਜਾਂਦੀ ਹੈ ਪਰ ਸੜਕ ਹੁੰਦੀ ਹੀ ਨਹੀਂ ਗੀ। ਤੇ ਅੱਗੇ ਪਟਿਆਲਾ ਦੇ ਵਿੱਚ ਉਸ ਦੀ ਗੱਲ ਕਰੀਏ ਤਾਂ ਉੱਥੇ ਠੇਕਾ ਮੁਲਾਜ਼ਮਾਂ ਤੇ ਚੱਲੀ ਪੁਲਿਸ ਦੀ ਡਾਂਗ। ਦੇਖੋ ਇੱਥੇ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਵੀ ਗੂਗਲ ਦੇ ਉੱਤੇ ਜੇ ਤੁਸੀਂ ਸਰਚ ਕਰਦੇ ਆ YPS ਚੌਂਕ ਸਰਚ ਕਰੋਗੇ ਤੇ ਪੰਜਾਬੀ 'ਚ ਉੱਥੇ ਲਿਖਿਆ ਆਉਂਦਾ ਬੇਰੁਜ਼ਗਾਰਾਂ ਦੇ ਕੁੱਟਣ ਵਾਲੀ ਜਗ੍ਹਾ। ਇਹ ਗੂਗਲ ਦੀ ਸਰਚ ਦੇ ਉੱਤੇ ਜਿਹੜਾ ਉਹ ਆਉਂਦਾ। ਇੰਨੀ ਕੁੱਟ ਇੱਥੇ ਇਸ ਜਗ੍ਹਾ ਦੇ ਉੱਤੇ ਜਿਹੜੀ ਉਹ ਪੈ ਰਹੀ ਹੈ। ਕੱਲ ਵਾਰੀ ਜਿਹੜੀ ਕੁੱਟ ਖਾਣ ਦੀ ਸੀਗੀ ਜੀ ਪਾਵਰਕਾਮ ਤੇ ਟਰਾਂਸਕੋ ਦੇ ਠੇਕਾ ਮੁਲਾਜ਼ਮਾਂ ਦੀ। ਇਹ ਵੱਡੀ ਗਿਣਤੀ ਦੇ ਵਿੱਚ ਆਪਣੇ ਸਣੇ ਪਰਿਵਾਰਾਂ ਦੇ ਭੋਰਾ ਬੱਚਿਆਂ ਦੇ ਔਰਤਾਂ ਦੇ ਨਾਲ ਆਏ ਹੋਏ ਸੀਗੇ। ਪੁਲਿਸ ਨੇ ਥੋੜੀ ਦੇਖਣਾ ਕਿ ਕੁੱਟ ਜਿਹੜੀ ਆ ਉਹ ਬੱਚਿਆਂ ਨੂੰ ਮਾਰਨੀ ਆ ਜਾਂ ਔਰਤਾਂ ਦੇ ਜਿਹੜੀ ਜੀ ਉਹਨਾਂ ਦੇ ਡਾਂਗ ਫੇਰਨੀ ਆ। ਉਹਨਾਂ ਤਾਂ ਡਾਂਗ ਆ ਹੱਥ ਦੇ ਵਿੱਚ। ਪੁਲਿਸ ਨੇ ਪਾਣੀ ਦੀਆਂ ਵਿਛਾੜਾਂ ਦਾ ਵੀ ਇਸਤੇਮਾਲ ਕੀਤਾ। ਪੁਲਿਸ ਨੇ ਡਾਂਗਾਂ ਵੀ ਜਿਹੜੀਆਂ ਸੀਗੀਆਂ ਦੀ ਉਹ ਵਰਤੀਆਂ। ਠੇਕਾ ਮੁਲਾਜ਼ਮਾਂ ਨੇ ਪਹਿਲਾਂ ਰੈਗੂਲਰ ਕਰਨ ਦੀ ਮੰਗ ਸੰਬੰਧੀ ਪਾਵਰਕਾਮ ਦੇ ਮੁੱਖ ਦਫ਼ਤਰ ਮੂਹਰੇ ਧਰਨਾ ਲਾਇਆ, ਪਰ ਜਦੋਂ ਅਧਿਕਾਰੀ ਨੇ ਸੁਣਿਆ ਹੀ ਨਾ ਤੇ ਉਹਨਾਂ ਨੇ ਫਿਰ ਮੋਤੀ ਬਾਗ ਪੈਲਸ ਵੱਲ ਨੂੰ ਤੁਰ ਪਏ। ਉਹ
ਪ੍ਰਦਰਸ਼ਨਕਾਰੀਆਂ ਨੇ ਮੋਤੀ ਮਹਿਲ ਨੂੰ ਜਾਂਦੀ ਸੜਕ ਤੇ ਜਦੋਂ ਲੱਗੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਡਾਂਗ ਜਿਹੜੀ ਸੀ ਉਹ ਭਰਾਤੀ। ਵੱਡੀ ਗਿਣਤੀ ਦੇ ਵਿੱਚ ਪੱਗਾਂ ਤੇ ਜੁੱਤੀਆਂ ਲੈ ਗਈਆਂ, ਉੱਥੇ ਛੱਡ ਕੇ ਜਿਹੜਾ ਦੀ ਉਹ ਭੱਜਣਾ ਪੈ ਗਿਆ ਡਾਂਗ ਦੇ ਵਿੱਚ। ਪੁਲਿਸ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਤੇ ਕੁਝ ਹੋਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇੱਕ ਪ੍ਰਦਰਸ਼ਨਕਾਰੀ ਨੂੰ ਗੰਭੀਰ ਸੱਟਾਂ ਵੱਜੀਆਂ ਨੇ, ਜਿਹੜਾ ਰਜਿੰਦਰਾ ਹਸਪੀਟਲ ਦੇ ਵਿੱਚ ਦਾਖਲ ਹੈ। ਜਿਹੜੇ ਜਥੇਬੰਦੀ ਆ ਉਹ ਕਹਿੰਦੀ 100 ਤੋਂ 200 ਤੋਂ ਵੱਧ ਲੋਕ ਨੇ ਜਿਨ੍ਹਾਂ ਨੂੰ ਸੱਟਾਂ ਜਿਹੜੀਆਂ ਉਹ ਵੱਜੀਆਂ ਨੇ। ਇੱਕ ਇਹਦੇ ਵਿੱਚ ਇਹ ਹੋਇਆ ਕਿ ਉੱਥੇ ਜਿਹੜੀ ਲਾਈਟ ਲੱਗੀ ਹੋਈ ਆ ਉਹਦੇ ਉੱਤੇ ਕੁਝ ਜਿਹੜੇ ਧਰਨਾਕਾਰੀ ਸੀ ਉਹ ਚੜ ਗਏ, ਔਰ ਉਹਨਾਂ ਨੇ ਇੱਕ ਬੱਚਾ ਵੀ ਆਪਣੇ ਨਾਲ ਜਿਹੜਾ ਜੀ ਉਹ ਲੈ ਲਿਆ। ਉੱਚੀ ਲਾਈਟ ਸੀ, ਉਹਦੇ ਉੱਤੇ ਦੋ ਧਾਰੀ ਚੜ ਗਏ। ਜਿਹੜੀ ਪੁਲਿਸ ਸੀ ਉਹਨੂੰ ਫਿਰ ਵਕਤ ਪੈ ਗਿਆ। ਪੁਲਿਸ ਨੇ ਗੱਲਬਾਤ ਕਰਦਿਆਂ ਔਖੇ ਸੌਖੇ ਬੱਚੇ ਨੂੰ ਤਾਂ ਲਾਈਟ ਦੇ ਉੱਤੋਂ ਨਾਲੋਂ ਲਾ ਲਿਆ। ਇਹ ਜਿਹੜੇ ਧਰਨਾਕਾਰੀ ਨੇ ਉਹ ਅਜੇ ਵੀ ਲਾਈਟ ਦੇ ਉੱਤੇ ਦੋ ਜਾਣੇ ਚੜੇ ਹੋਏ ਆ। ਲਾਈਟ ਬਹੁਤ ਉੱਚੀ ਆ। ਅਜੇ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਟਾਵਰ ਦੇ ਉੱਤੇ ਚੜਿਆ ਸੀਗਾ ਉਹਨੂੰ ਲਾਇਆ ਗਿਆ। ਉਹ ਸਰਕਾਰ ਨੇ ਇੰਨੇ ਜਿਹੜੀਆਂ ਦੀ ਉਹ ਮੰਗਾਂ ਮੰਨ ਕੇ ਉਹਨੂੰ ਲਾਇਆ। ਉਹ 135 ਦਿਨ ਤੋਂ ਉੱਪਰ ਜਿਹੜਾ ਜੀ ਉਹ ਫੋਨ ਦੇ ਟਾਵਰ ਦੇ ਉੱਤੇ ਚੜ ਕੇ ਠਹਿਰਿਆ। ਤੋ ਇਹ ਨਵਾਂ ਮੁਸ਼ਕਲ ਜਿਹੜੀ ਆ ਜੀ, ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਮਹਿਲ ਆ ਉਹ ਤੋਂ ਕੁਝ ਕਦਮਾਂ ਦੀ ਦੂਰੀ ਦੇ ਉੱਤੇ ਲਾਈਟ ਹੈ ਜਿਹਦੇ ਉੱਤੇ ਇਹ ਚੜੇ। ਉਹਨਾਂ ਨੂੰ ਕੀ ਲੱਗੇ ਜੀ, ਪਤਾ ਨਹੀਂ ਕਿੰਨੇ ਕੁ ਮਹਿਲ ਇਹਨਾਂ ਦੇ। ਅਖੀਰ ਦੇ ਵਿੱਚ ਗੱਲ ਕਰਦੇ ਆ ਸਮੇਤ ਸੈਣੀ ਦੇ ਨਵੇਂ ਮਾਮਲਿਆਂ ਕਰਕੇ ਫਿਰ ਪਹੁੰਚਿਆ ਅਦਾਲਤ। ਦੇਖੋ, ਸਮੇਤ ਸੈਣੀ ਤੇ ਅਦਾਲਤ ਤਾਂ ਹੁਣ ਚੋਲੀ ਦਾਮਨ ਦਾ ਸਾਥ ਆ। ਲੋਕ ਕਹਿੰਦੇ ਆ ਇਹਨਾਂ ਮਾਮਲਿਆਂ 'ਚ ਕੁਝ ਹੋਣਾ ਨਹੀਂਗਾ, ਪਰ ਇਹਦਾ ਇੱਕ ਦੂਜਾ ਪੱਖ ਇਹ ਆ ਕਿ ਡੀਜੀਪੀ ਵਰਗੇ ਅਹੁਦੇ ਤੋਂ ਰਿਟਾਇਰ ਹੋਇਆ ਬੰਦਾ ਰਾਤ ਆਪਣੇ ਘਰੇ ਨਹੀਂ ਕੱਟ ਸਕਦਾ, ਉਹਨੂੰ ਭੱਜਣਾ ਤਾਂ ਪੈਂਦਾ। ਇੱਕ ਦਿਨ ਇੱਕ ਅਦਾਲਤ, ਦੂਜੇ ਦਿਨ ਦੂਜੇ ਅਦਾਲਤ। ਮੋਹਾਲੀ ਤੋਂ ਸ਼ੁਰੂ ਹੋ ਜਾਓ, ਫਰੀਦਕੋਟ ਤੋਂ ਸਟਾਰਟ ਕਰ ਲਓ। ਫਰੀਦਕੋਟ, ਮੋਹਾਲੀ, ਹਾਈ ਕੋਰਟ, ਸੁਪਰੀਮ ਕੋਰਟ, ਸਾਰੇ ਜਗ੍ਹਾ ਦੇ ਉੱਤੇ ਉਹਦੇ ਉੱਤੇ ਕੇਸ ਚੱਲਦੇ ਆ, ਕਿਉਂਕਿ ਉਹਦੇ ਆਕਾ ਬੜੇ ਤਕੜੇ ਆ। ਉਹ ਸਿਆਸੀ ਲੋਕ ਨੇ ਜਿਹੜੇ ਉਹਨੂੰ ਲੈ ਕੇ ਆਏ, ਜਿਨ੍ਹਾਂ ਨੇ ਉਹਦੀ ਪੁਸ਼ਟ ਪਨਾਹੀ ਕੀਤੀ, ਜਿਨ੍ਹਾਂ ਨੇ ਉਹਨੂੰ ਡੀਜੀਪੀ ਦੇ ਅਹੁਦੇ ਤੱਕ ਪਹੁੰਚਾਇਆ, ਜਿਨ੍ਹਾਂ ਨੇ ਉਹਨਾਂ ਨੂੰ ਵੱਖ-ਵੱਖ ਕੇਸਾਂ ਦੇ ਵਿੱਚ ਜਿਹੜਾ ਉਹ ਬਚਾਇਆ। ਮੌਜੂਦਾ ਸਰਕਾਰਾਂ ਵੀ ਬਚਾ ਰਹੀਆਂ ਨੇ। ਕੋਈ ਪੱਤਰਕਾਰ ਦੇ ਤੌਰ ਦੇ ਉੱਤੇ ਦੋਸ਼ ਨਹੀਂ ਲਾ ਰਹੇ ਮੌਜੂਦਾ ਸਰਕਾਰ ਤੇ। ਮੌਜੂਦਾ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿ ਰਹੇ ਕਿ ਜਿਹੜੇ ਵਿਜੀਲੈਂਸ ਦੇ ਹੈੱਡ ਨੇ ਉਹ ਤਾਂ ਇਹਦੇ ਅੰਡਰ ਰਹੇ ਆ, ਉਹਦੇ ਖਿਲਾਫ ਕਿਵੇਂ ਜਾਣਗੇ। ਇਸੇ ਕਰਕੇ ਉਹ ਕਹਿੰਦੇ ਛਾਪਾ ਮਾਰਨ ਦਾ ਡਰਾਮਾ ਕੀਤਾ ਗਿਆ। ਇਹ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਜਿਹੜੇ ਉਹ ਕਹਿ ਰਹੇ ਆ। ਉਹ ਆਪਣੇ ਵਕੀਲਾਂ ਦੇ ਰਾਹੀਂ ਨਵੇਂ ਹੋਏ ਮਾਮਲਿਆਂ ਦੇ ਜਿਹੜੇ ਦਰਜ ਆ ਉਸ ਮਾਮਲੇ ਦੇ ਉੱਤੇ ਹੁਣ ਮੁਹਾਲੀ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਗਿਆ। ਉਹਨੇ ਆਪਣੇ ਐਡਵੋਕੇਟ ਦੇ ਰਾਹੀਂ ਇਸ ਮਾਮਲੇ ਦੇ ਵਿੱਚ ਐਂਟੀਸਪੇਟਰੀ ਮੰਗੀ ਆ। ਬਹਿਸ ਦੇ ਦੌਰਾਨ ਵਕੀਲਾਂ ਨੇ ਇਹ ਕਿਹਾ ਕਿ ਇਸ ਕੇਸ ਦਾ ਸਮੇਤ ਸੈਣੀ ਦਾ ਕੋਈ ਲੈਣਾ ਦੇਣਾ ਹੀ ਨਹੀਂ ਤੇ ਵਿਜੀਲੈਂਸ ਜਾਣਬੁੱਝ ਕੇ ਝੂਠੇ ਕੇਸ ਜਿਹੜੀ ਉਹ ਫਸਾ ਰਹੀ ਹੈ। ਬਚਾਅ ਪੱਖ ਦੇ ਵਕੀਲ ਜਿਹੜੇ ਆ ਉਹ ਇਹ ਦਲੀਲ ਦਿੰਦੇ ਆ ਕਿ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਤਾਜ਼ਾ ਅਪਰਾਧਿਕ ਮਾਮਲਿਆਂ ਦੇ ਵਿੱਚ ਨਾਮਜ਼ਦ ਵਿਅਕਤੀਆਂ ਦੀਆਂ ਜਿਹੜੀਆਂ ਜਾਇਦਾਦਾਂ ਦਾ ਜ਼ਿਕਰ ਜਿਹੜਾ ਕੀਤਾ ਜਾ ਰਿਹਾ ਉਹਦੇ ਕਰਕੇ ਇਹ ਉਹ ਕਹਿੰਦੇ ਕਿ ਇਹਦਾ ਸਾਬਕਾ ਡੀਜੀਪੀ ਨਾਲ ਕੋਈ ਲੈਣਾ ਦੇਣਾ ਨਹੀਂਗਾ। ਸਰਕਾਰੀ ਵਕੀਲ ਜਿਹੜੇ ਨੇ ਉਹ ਕਹਿੰਦੇ ਆ ਕਿ ਵਿਜੀਲੈਂਸ ਦੇ ਵੱਲੋਂ ਦਰਜ ਕੀਤੇ ਗਏ ਕੇਸ ਤੇ ਮੁਲਾਜ਼ਮਾਂ ਦੀਆਂ ਜਾਇਦਾਦਾਂ ਸੰਬੰਧੀ ਵੇਰਵੇ ਜਿਹੜੇ ਉਹ ਦਿੱਤੇ ਗਏ। ਇਹ ਫੈਸਲਾ ਜਿਹੜਾ ਸੀ ਪਹਿਲਾਂ ਸ਼ਾਮ ਤੱਕ ਰਾਖਵਾਂ ਰੱਖਿਆ ਗਿਆ, ਫਿਰ ਅੱਜ ਸਵੇਰ ਤੱਕ ਫੈਸਲਾ ਇਹ ਰਾਖਵਾਂ ਰੱਖਿਆ। ਅੱਜ ਅਦਾਲਤ ਡਿਸਾਈਡ ਕਰੂਗੀ ਉਹਨੂੰ ਐਂਟੀਸਪੇਟਰੀ ਮਿਲਦੀ ਆ ਜਾਂ ਨਹੀਂ ਮਿਲਦੀ। ਔਰ ਜਿਹੜੀਆਂ ਵਿਜੀਲੈਂਸ ਦੀਆਂ ਟੀਮਾਂ ਨੇ, ਉਹ ਵਿਜੀਲੈਂਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹ ਸੈਣੀ ਦੀ ਪੈੜ ਨੱਪਣ ਦੇ ਵਾਸਤੇ 8 ਟੀਮਾਂ ਬਣਾਈਆਂ ਨੇ ਤੇ ਉਹ ਵੱਖ-ਵੱਖ ਰਾਜਾਂ ਦੇ ਵਿੱਚ ਦਸਤਕ ਦੇ ਰਹੀਆਂ। 4 ਰਾਜਾਂ ਦੇ ਵਿੱਚ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਦੱਸੀ ਜਾਂਦੀ ਹੈ ਸਮੇਤ ਸੈਣੀ ਤੇ ਉਹਦੇ ਸਾਥੀਆਂ ਦੇ ਵੱਲੋਂ। ਉਧਰ ਈਡੀ ਦਾ ਸ਼ਿਕੰਜਾ ਵੀ ਸਮੇਤ ਸੈਣੀ ਦੇ ਦੁਆਲੇ ਜਿਹੜਾ ਜੀ ਉਹ ਪੈ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਉਹਦੇ ਜਿਹੜੇ ਅਕਾਊਂਟ ਹੈ ਉਹਨਾਂ ਨੂੰ ਖੰਗਾਲ ਰਹੀ ਹੈ। ਇਹ ਅਕਾਊਂਟ ਵੀ 4 ਰਾਜਾਂ ਦੇ ਵਿੱਚ ਦੱਸੇ ਗਏ ਆ, ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਹਿਮਾਚਲ ਤੇ ਹਰਿਆਣੇ ਦੇ ਵਿੱਚ। ਇਹਨਾਂ ਦੇ ਵਿੱਚ ਕਰੋੜਾਂ ਰੁਪਏ ਦਾ ਲੈਣ ਦੇਣ ਹੋਇਆ ਦੱਸਿਆ ਜਾਂਦਾ। ਹੁਣ ਸਵਾਲ ਇਹੀ ਹੈ, ਮਾਮਲੇ ਤਾਂ ਬਹੁਤ ਹੋ ਗਏ। ਬਲਵੰਤ ਸਿੰਘ ਮੁਲਤਾਨੀ ਵਾਲਾ ਮਾਮਲਾ ਵੀ ਆ, ਬਰਗਾੜੀ ਕਾਂਡ ਵਾਲਾ ਮਾਮਲਾ ਵੀ ਆ, ਇਹ ਜਾਇਦਾਦਾਂ ਵਾਲਾ ਮਾਮਲਾ ਵੀ ਆ। ਮਾਮਲੇ ਤਾਂ ਬਹੁਤ ਜਿਹੜੇ ਚੜੇ ਪਏ। ਉਹ ਤੋਂ ਪਹਿਲਾਂ ਪੁਰਾਣਾ ਚੱਲਦਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੈਣੀ ਮੋਟਰ ਵਾਲਾ ਮਾਮਲਾ, ਅੱਜ ਵੀ ਉਹਦਾ ਖਹਿੜਾ ਤਾਂ ਨਹੀਂ ਜਿਹੜਾ ਦੀ ਉਹ ਛੱਡ ਰਿਹਾ। ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਉਹ ਘਰਾਂ ਦੇ ਵਿੱਚੋਂ ਭਜਾਉਂਦਾ ਰਿਹਾ, ਚੁੱਕ ਚੁੱਕ ਕੇ ਜਿਹੜਾ ਉਹਨਾਂ ਦਾ ਖਾਤਮਾ ਕਰਦਾ ਰਿਹਾ, ਘਰ ਤਾਂ ਅੱਜ ਉਹ ਵੀ ਟਿਕਣ ਜੋਗਾ। ਅਸੀਂ ਹੋਰ ਭੱਜਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਹੋਏ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।